ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ ਪਟਿਆਲਾ ਤੋਂ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। 750 ਖਾਲਸਾ ਇੰਸ਼ੋਰੈਂਸ ਏਜੰਸੀ ਸਨੋਜ਼ੇ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਬਰਦੀ ਕਲੋਵਾ, ਸਤਰਾਮ ਸਿੰਘ ਸ਼ੇਰਗਿੱਲ ਸਲਮਾ, ਬਖਸ਼ੀਸ਼ ਸਿੰਘ ਕ੍ਰਦਰਸ, ਸੁਰਿੰਦਰ ਸਿੰਘ ਕਿਓ ਸਟਾਕਟਨ, ਮਨਜੀਤ ਸਿੰਘ ਦੀਵਾਨਾ, ਦੇਵ ਸਿੰਘ ਸਿੰਧੀ ਤਲਵਨ, ਮਨਦੀਪ, ਦਰਸ਼ਨ ਸਿੰਘ ਭਲਵਾਨ, ਮਹਾ ਸਿੰਘ ਜੜੀਆ ਪ੍ਰਜਨੋ, ਮਨਦੀਪ ਸਿੰਘ ਸਾਨੋਜੇ, ਜਸਵਿੰਦਰ ਸਿੰਘ ਵਿਰਕ ਹਿਊਸਟਨ, ਬਰਿੰਦਰ ਸਿੰਘ ਮੋਰਗਨ ਹੈਲ, ਦਰਸ਼ਨ ਸਿੰਘ, ਰਘਵੀਰ ਕੌਰ ਸਲਮਾ, ਅਮਰਜੀਤ ਕੌਰ, ਤੇਜਰੂਪ ਸਿੰਘ ਚੌਹਾਨ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਚੱਲਦੇ ਹਾਂ ਆਪਾਂ ਪਟਿਆਲਾ, ਜਿੱਥੋਂ ਖਬਰਾਂ ਨੂੰ ਕਵਰ ਕਰਾਂਗੇ। ਬਲਤੇਜ ਪੰਨੂ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਧੰਨਵਾਦ ਜੀ, ਬਹੁਤ ਮਿਹਰਬਾਨੀ। ਗੱਲ ਕਰਦੇ ਹਾਂ ਪੰਜਾਬ ਦੇ ਸਰਕਾਰੀ ਦਫ਼ਤਰਾਂ ਦੀ। ਅਤੇ ਕਰੋਨਾ ਆ ਜਿਹੜਾ ਉਹਦਾ ਕਾਫੀ ਪ੍ਰਸਾਰ ਹੋ ਰਿਹਾ ਦਫ਼ਤਰਾਂ 'ਚ ਵੀ। ਦੇਖੋ, ਜਿਹੜੇ ਦੂਸਰਿਆਂ ਨੂੰ ਇਹ ਕਹਿੰਦੇ ਆ ਕਿ ਉਹ ਧਿਆਨ ਨਹੀਂ ਰੱਖਦੇ, ਉਹ ਆਪ ਕਿੰਨਾ ਕੁ ਰੱਖ ਰਹੇ ਆ। ਇਸ ਨੌਜਵਾਨ ਦੀ ਵੀਡੀਓ ਵੀ ਵਾਹਵਾ ਵਾਇਰਲ ਹੋਈ ਆ। ਉਹਦਾ ਚਲਾਨ ਕੱਟਿਆ ਪੁਲਿਸ ਵਾਲਿਆਂ ਨੇ। ਉਹ ਕਹਿੰਦੇ ਸਾਈਨ ਕਰੋ, ਕਹਿੰਦਾ ਮੈਂ ਸਾਈਨ ਤੇ ਕਰ ਦਿੰਦਾ ਵੀ ਤੁਸੀਂ ਮਾਸਕ ਪਾਏ ਹੋਏ ਆ, ਜਿਹੜਾ ਤੁਹਾਡੇ ਨਾਲ ਬੈਠਾ ਗੱਡੀ ਦੇ ਵਿੱਚ ਉਹਦਾ ਪਹਿਲਾਂ ਚਲਾਨ ਕੱਟੋ। ਇਹ ਕਾਫੀ ਵਾਇਰਲ ਹੋਈ। ਇਸੇ ਤਰੀਕੇ ਦੇ ਨਾਲ ਜਿਹੜੇ ਜਲੰਧਰ ਐਸਪੀ ਨੇ, ਉਹਨਾਂ ਦਾ ਇੱਕ ਰਾਜਨੀਤਿਕ ਜਿਹੜਾ ਹੈ ਜੀ ਵਿਅਕਤੀ, ਉਹਦੇ ਘਰੇ ਉਹਦੀ ਬੇਟੀ ਦੇ ਵਿਆਹ ਦੇ ਉੱਤੇ ਜਾਣਾ, ਇਹਦੇ ਬਾਵਜੂਦ ਕਿ ਉਹ ਬੁਖਾਰ ਤੋਂ ਪੀੜਤ ਸਨ, ਉਹ ਹੁਣ ਪੋਜ਼ਿਟਿਵ ਆ ਗਏ। ਉੱਥੇ ਕਿੰਨੇ ਲੋਕਾਂ ਨੂੰ ਮਿਲੇ, ਔਰ ਹੈਰਾਨੀ ਵਾਲੀ ਗੱਲ ਇਹ ਆ ਕਿ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦੀ ਹੈਂਡਸ਼ੇਕ ਕਰਦਿਆਂ ਦੀ ਫੋਟੋ ਵਾਇਰਲ ਹੋ ਰਹੀ ਆ। ਜਦੋਂ ਹੈਂਡਸ਼ੇਕ ਕੋਈ ਕਰ ਹੀ ਨਹੀਂ ਰਿਹਾ ਤੇ ਇਹਦਾ ਮਤਲਬ ਕਿ ਜਿਹੜੇ ਅਫਸਰ ਨੇ ਉਹ ਇਸ ਗੱਲ ਦੀ ਗਰੰਟੀ ਲੈ ਰਹੇ ਨੇ ਕਿ ਉਹਨਾਂ ਨੂੰ ਕੁਝ ਨਹੀਂ ਹੋਣ ਲੱਗਿਆ, ਜਾਂ ਪੁਲਿਸ ਵਾਲੇ ਇਸ ਗੱਲ ਦੀ ਗਰੰਟੀ ਲੈ ਰਹੇ ਕਿ ਉਹਨਾਂ ਨੂੰ ਕੁਝ ਨਹੀਂ ਹੋਣ ਲੱਗਿਆ। ਵੀ ਦੂਸਰਿਆਂ ਦੇ ਉੱਤੇ ਜਿੰਨਾ ਸ਼ਿਕੰਜਾ ਕੱਸਣਾ ਉਹ ਕੱਸੀ ਚੱਲੋ। ਇੱਥੇ ਪਟਿਆਲੇ ਦੇ ਵਿੱਚ ਨਿਗਮ ਦੇ ਵਿੱਚ ਕੰਮ ਕਰਦੇ ਇੱਕ ਇੰਸਪੈਕਟਰ ਜਿਹੜਾ ਸੀਗਾ ਜੀ, ਉਹਦਾ ਪੋਜ਼ਿਟਿਵ ਨਿਕਲ ਆਇਆ। ਹੁਣ ਨਗਰ ਨਿਗਮ ਦਾ ਦਫ਼ਤਰ ਜਿਹੜਾ ਜੀ ਉਹ ਬੰਦ ਕਰ ਦਿੱਤਾ। ਜਿਹੜੇ ਪੰਜਾਬ ਪੰਚਾਇਤ ਵਿਭਾਗ ਦੇ ਪ੍ਰਮੁੱਖ ਸਕੱਤਰ ਆ, ਉਹ ਵੀ ਨਮੂਨੇ ਜਾਂਚ ਦੇ ਵਾਸਤੇ ਭੇਜੇ ਆ। ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਉਹਨੂੰ ਕਈ ਵਾਰੀ ਮੀਟਿੰਗਾਂ ਉਹਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਦੀ ਹੋਈਆਂ ਨੇ, ਜਿਹਦੇ ਕਰਕੇ ਤ੍ਰਿਪਤ ਰਜਿੰਦਰ ਬਾਜਵਾ ਵੀ ਜਿਹੜਾ ਜੀ ਉਹ ਇਹ ਕਿਹਾ ਜਾ ਰਿਹਾ ਕਿ ਉਹਨਾਂ ਨੇ ਖੁਦ ਨੂੰ ਕੁਆਰੰਟਾਈਨ ਜਿਹੜਾ ਉਹ ਕਰ ਲਿਆ। ਇਹ ਵਿਭਾਗ ਦੀ ਪ੍ਰਮੁੱਖ ਸਕੱਤਰ ਆ ਸੀਮਾ ਜੈਨ, ਉਹਦੇ ਵੀ ਨਮੂਨੇ ਜਿਹੜੇ ਜੀ ਉਹ ਪਰਖ ਦੇ ਵਾਸਤੇ ਭੇਜੇ ਗਏ ਆ। ਜਿਹੜੀ ਪੰਚਾਇਤ ਵਿਭਾਗ ਦੇ ਡਾਇਰੈਕਟਰ ਆ ਜੀ, ਉਹਦੇ ਪੋਜ਼ਿਟਿਵ ਆਉਣ ਕਰਕੇ ਮੋਹਾਲੀ ਦੇ ਵਿੱਚ ਪੰਚਾਇਤ ਵਿਭਾਗ ਦਾ ਦਫ਼ਤਰ ਜਿਹੜਾ ਉਹ ਬੰਦ ਕਰ ਦਿੱਤੀ, ਜਿਹੜਾ ਹਾਲ ਦੀ ਘੜੀ ਕਰ ਦਿੱਤਾ ਗਿਆ। ਜਿਹੜਾ ਸੈਕਟਰੀਏਟ ਆ ਉਹਦੇ ਵਿੱਚ ਵੀ ਲੋਕਾਂ ਦਾ ਦਾਖਲਾ ਜਿਹੜਾ ਉਹ ਬੰਦ ਕਰ ਦਿੱਤਾ ਗਿਆ। ਵੈਸੇ ਸੈਕਟਰੀਏਟ ਤਾਂ ਦੇਰ ਤੋਂ ਜਿਹੜਾ ਜੀ ਉਹ ਬੰਦ ਆ। ਸੈਕਟਰੀਏਟ ਆਉਂਦਾ ਕੌਣ ਆ? ਹੁਣ ਕੋਈ ਵੀ ਨਹੀਂ ਜਿਹੜਾ ਜੀ ਆਉਂਦਾ। ਮੁੱਖ ਮੰਤਰੀ ਸਾਹਿਬ ਤਾਂ ਜਿਉਂ ਸਰਕਾਰ ਬਣੀ ਹੈ, ਸ਼ਾਇਦ ਕੋਈ ਅੱਧੀ ਵਾਰੀ ਭਾਵੇਂ ਆਏ ਹੋਣ ਦੀ, ਜਾਂ ਜਦੋਂ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਚੱਲਦਾ ਉਹ ਵਿਧਾਨ ਸਭਾ ਦੇ ਵਿੱਚ ਜਿਹੜਾ ਜੀ ਉਹ ਜਾਂਦੇ ਨੇ, ਉਦੋਂ ਭਾਵੇਂ ਜਿਹੜਾ ਗੂੜਾ ਲੈ, ਨਹੀਂ ਤਾਂ ਅਦਰਵਾਈਜ਼ ਤਾਂ ਜਦੋਂ ਮੁੱਖ ਮੰਤਰੀ ਸਾਹਿਬ ਆਪ ਹੀ ਸੈਕਟਰੀਏਟ ਦੇ ਵਿੱਚ ਬਹਿੰਦੇ ਤੇ ਮੰਤਰੀਆਂ ਨੇ ਕਿੱਥੇ ਜਿਹੜਾ ਜੀ ਉਹ ਬਹਿਣਾ। ਲੋਕਾਂ ਦੇ ਕੰਮ ਤਾਂ ਪਹਿਲਾਂ ਹੀ ਜਿਹੜੇ ਜੀ ਉੱਠ ਕੇ ਨੇ ਹੁਣ ਰਹਿੰਦੇ ਖੁੰਦਾ ਜਿਹੜਾ ਜੀ ਉਹ ਬੰਦ ਕਰ ਦਿੱਤਾ। ਔਰ ਇਹ ਕਿਹਾ ਕਿ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਹੀ ਕੰਮਕਾਰ ਜਿਹੜੇ ਆ ਜੀ ਉਹ ਕੀਤੇ ਜਾਣ। ਹੁਣ ਬਹੁਤ ਸਾਰੇ ਕੰਮ ਨੇ ਇਸ ਤਰ੍ਹਾਂ ਦੇ ਜਿਹੜੇ ਵੀਡੀਓ ਕਾਨਫਰੰਸਿੰਗ ਰਾਹੀਂ ਨਹੀਂ ਹੋ ਸਕਦੇ। ਇੱਕ ਜ਼ਿਲ੍ਹਾ ਪੁਲਿਸ ਨੂੰ 8 SDM, ਨਗਰ ਨਿਗਮ ਤੇ ਵਧੀਕ ਡਿਪਟੀ ਕਮਿਸ਼ਨਰ ਦੇ ਵਜੋਂ ਤਾਇਨਾਤ PCS ਅਧਿਕਾਰੀ, ਜਿਨ੍ਹਾਂ ਦੀ ਗਿਣਤੀ 14 ਕਰੋਨਾ ਦੀ ਰਿਪੇਟ ਦੇ ਵਿੱਚ ਜਿਹੜਾ ਜੀ ਉਹ ਆ ਚੁੱਕੇ। ਅੰਮ੍ਰਿਤਸਰ, ਜਲੰਧਰ, ਫਤਿਹਗੜ੍ਹ ਸਾਹਿਬ ਤੇ ਮੋਹਾਲੀ ਦੇ ਵਿੱਚ 4 ਜਣਿਆਂ ਦੀ ਮੌਤ ਜਿਹੜੀ ਆ ਉਹ ਹੋਈ ਆ, ਜਿਹੜੀ ਕਰੋਨਾ ਦੇ ਨਾਲ ਪਿਛਲੇ 24 ਘੰਟਿਆਂ ਦੇ ਦੌਰਾਨ। ਜਿੱਥੋਂ ਤੱਕ ਕੇਸਾਂ ਦੀ ਗੱਲ ਹੈ ਜੀ, ਉਹ ਲਗਾਤਾਰ ਆ ਰਹੇ ਨੇ ਉਸੇ ਤਰੀਕੇ ਨਾਲ। ਜਲੰਧਰ 44, ਪਟਿਆਲੇ ਦੇ ਵਿੱਚ 41, ਲੁਧਿਆਣਾ ਦੇ ਵਿੱਚ 39 ਜਿਹੜੇ ਕੇਸ ਆ ਉਹ ਪਿਛਲੇ 24 ਘੰਟਿਆਂ ਦੇ ਦੌਰਾਨ ਜਿਹੜੇ ਜੀ ਆਏ ਆ। ਮਤਲਬ ਕਿ ਇੱਥੇ ਗਿਣਤੀ ਜਿਹੜੀ ਆ ਜੀ ਉਹ ਵੀ ਇੱਕ ਤਰੀਕੇ ਦੇ ਨਾਲ ਘੱਟ ਨਹੀਂ ਜਿਹੜਾ ਜੀ ਉਹ ਰਹੀ। ਪੰਜਾਬ ਦੇ ਵਿੱਚ ਨਾਲ ਲੱਗਵੇਂ ਸੂਬੇ ਹਰਿਆਣੇ ਦੇ ਵਿੱਚ ਵੀ ਹਾਲਾਤ ਜਿਹੜੇ ਆ ਜੀ ਉਹ ਕੋਈ ਬਹੁਤੇ ਚੰਗੇ ਨੇਗੇ। ਉੱਥੇ ਵੀ ਹਾਲਾਤ ਇਸੇ ਤਰ੍ਹਾਂ ਦੇ ਜਿਹੜੇ ਉਹ ਬਣੇ ਹੋਏ ਆ। ਮੌਤਾਂ ਦੀ ਗਿਣਤੀ ਹੈ ਚਾਹੇ ਜਿਹੜੇ ਕਰੋਨਾ ਦੀ ਗਿਣਤੀ ਹੈ ਜੀ, ਉਸੇ ਤਰੀਕੇ ਦੇ ਨਾਲ ਜਿਹੜੀ ਵੱਧ ਰਹੀ ਆ। 570 ਪਿਛਲੇ 24 ਘੰਟਿਆਂ ਦੇ ਵਿੱਚ ਨਵੇਂ ਕੇਸ ਆਏ ਆ। 3 ਡੈਥ ਹੋਈਆਂ ਨੇ ਔਰ 290 ਡੈਥ ਹਰਿਆਣੇ ਦੇ ਹੁਣ ਤੱਕ ਹੋਈਆਂ ਹੋਈਆਂ ਨੇ, ਜਦੋਂ ਕਿ ਪੰਜਾਬ ਦੇ ਵਿੱਚ 87 ਡੈਥ ਜੀ। ਨਾਲ ਲੱਗਦੀ ਆਪਾਂ ਗੱਲ ਕਰਦੇ ਹੈਗੇ ਆ ਕਰੋਨਾ ਦੀ,
ਭਾਰਤ ਦੇ ਵਿੱਚ ਕਰੋਨਾ ਦੀ ਜਿਹੜੀ ਗਿਣਤੀ ਹੈ ਕੇਸਾਂ ਦੀ ਬਹੁਤ ਜ਼ਿਆਦਾ ਵੱਧ ਗਈ ਹੈ। ਦੇਖੋ ਜੀ, ਇਸ ਵੇਲੇ ਜਿਹੜੀ ਟੈਲੀ ਆ ਉਹ ਦੱਸ ਰਹੀ ਆ ਕਿ 8,22,603 ਕੇਸ ਜਿਹੜੇ ਆ ਜੀ ਉਹ ਹੋ ਚੁੱਕੇ ਹੋਏ ਆ 24 ਘੰਟਿਆਂ ਦੇ ਵਿੱਚ। ਰਿਕਾਰਡ ਇਹ ਹਰ ਰੋਜ਼ ਰਿਕਾਰਡ ਜਿਹੜਾ ਜੀ ਹੁਣ ਸੈੱਟ ਹੋ ਰਿਹਾ। 27,761 ਕੇਸ ਜਿਹੜੇ ਆ ਉਹ ਸਾਹਮਣੇ ਆਏ ਆ। ਮਹਾਰਾਸ਼ਟਰ ਅਜੇ ਵੀ ਜਿਹੜਾ ਜੀ ਉਸੇ ਤਰੀਕੇ ਨਾਲ ਉਸੇ ਰਫਤਾਰ ਦੇ ਵਿੱਚ ਉੱਥੇ ਕੇਸ ਜਿਹੜੇ ਉਹ ਆਉਣੇ ਸਾਹਮਣੇ ਜਾਰੀ ਨੇ। ਇਹ ਵੀ ਇੱਕ ਸੱਚ ਹੈ ਕਿ ਮਹਾਰਾਸ਼ਟਰ ਦੇ ਵਿੱਚ ਤੇ ਦਿੱਲੀ ਦੇ ਵਿੱਚ ਜਿਹੜੇ ਜੀ ਟੈਸਟ ਬਹੁਤ ਹੋ ਰਹੇ ਆ। 7862 ਕੇਸ ਇੱਕ ਦਿਨ ਦੇ ਵਿੱਚ 24 ਘੰਟਿਆਂ ਤੇ ਮਹਾਰਾਸ਼ਟਰ ਦੇ ਵਿੱਚ ਸਾਹਮਣੇ ਉਹ ਆਏ ਨੇ ਔਰ 2,30,461 ਕੀਤੇ ਹੋਏ ਨੇ। 9893 ਡੈਥ ਹੋ ਚੁੱਕੀਆਂ ਹੋਈਆਂ ਨੇ। ਇੱਕ ਦਿਨ ਦੇ ਵਿੱਚ 226 ਹੋਰ ਮੌਤਾਂ ਹੋਈਆਂ ਨੇ। ਤਾਮਿਲਨਾਡੂ ਦੂਜੇ ਨੰਬਰ ਤੇ ਹੈ, ਦਿੱਲੀ ਤੀਜੇ ਨੰਬਰ ਤੇ। ਦਿੱਲੀ ਦੇ ਵਿੱਚ ਥੋੜਾ ਜਿਹਾ ਜਿਹੜਾ ਇਹ ਕਿਹਾ ਜਾ ਸਕਦਾ ਕਿ ਕੇਸਾਂ ਦੀ ਰਫ਼ਤਾਰ ਜਿਹੜੀ ਹੈ ਉਹ ਥੋੜੀ ਘਟੀ ਹੈ। 2,099 ਕੇਸ ਜਿਹੜੇ ਉਹ ਸਾਹਮਣੇ ਆਏ। 1,09,140 ਟੋਟਲ ਹੋ ਗਏ। 42 ਡੈਥ ਹੋਈਆਂ ਨੇ। 3,300 ਡੈਥ ਜਿਹੜੀਆਂ ਦੀ ਉਹ ਹੁਣ ਤੱਕ ਹੋ ਚੁੱਕੀਆਂ ਨੇ ਦਿੱਲੀ। ਔਰ ਜਿਹੜਾ ਇਹ ਨਵਾਂ ਰਿਕਾਰਡ ਜਿਹੜਾ ਦੀ 27,000 ਵਾਲਾ ਸੈੱਟ ਹੋਇਆ। ਔਰ COVID-19 ਇੰਡੀਆ ਦੇ ਜਿਹੜੇ ਅੰਕੜੇ ਨੇ ਉਹਨਾਂ ਦੇ ਮੁਤਾਬਕ ਇਹ ਦੱਸਿਆ ਗਿਆ। ਮਹਾਰਾਸ਼ਟਰ ਦੇ ਵਿੱਚ ਸਭ ਤੋਂ ਜ਼ਿਆਦਾ, ਤਾਮਿਲਨਾਡੂ ਦੂਜੇ ਨੰਬਰ ਤੇ, ਕਰਨਾਟਕਾ ਜਿਹੜਾ ਤੀਜੇ ਤੇ ਚੌਥੇ ਨੰਬਰ ਜਿਹੜੇ ਕੇਸ ਸਾਹਮਣੇ ਆਏ। ਪੁਣੇ ਦੇ ਵਿੱਚ ਹੁਣ 13 ਜੁਲਾਈ ਤੋਂ ਲੈ ਕੇ 23 ਜੁਲਾਈ ਤੱਕ ਫੁੱਲ ਲਾਕਡਾਊਨ ਕੀਤਾ ਜਾ ਰਿਹਾ। ਸਿਰਫ ਜ਼ਰੂਰੀ ਸੇਵਾਵਾਂ ਜਾਰੀ ਰਹਿਣਗੀਆਂ। ਮਤਲਬ ਇਹ ਕਿਉਂਕਿ ਕੇਸ ਘੱਟ ਨਹੀਂ ਰਹੇ, ਇਸ ਕਰਕੇ ਮੁੜ ਕੇ ਲਾਕਡਾਊਨ ਵੱਲ ਨੂੰ ਕੁਝ ਸ਼ਹਿਰ ਜਿਹੜੇ ਆ ਜੀ ਉਹ ਵੱਧ ਰਹੇ ਆ। ਮਹਾਰਾਸ਼ਟਰ ਦੇ ਖਾਸ ਤੌਰ ਦੇ ਉੱਤੇ ਕੁਝ ਸ਼ਹਿਰਾਂ ਦੇ ਵਿੱਚ ਮੁੜ ਕੇ ਜਿਹੜਾ ਇਹ ਲਾਕਡਾਊਨ ਦੀ ਪ੍ਰਕਿਰਿਆ ਜਿਹੜੀ ਉਹ ਸਟਾਰਟ ਹੋ ਰਹੀ ਹੈ। ਕੇਂਦਰ ਦੀ ਸਰਕਾਰ ਨੇ ਪਟਨਾ ਏਮਜ਼ ਨੂੰ ਡੈਡੀਕੇਟਡ ਕੋਵਿਡ ਹਸਪੀਟਲਾਂ ਦੀ ਸੂਚੀ ਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਕੀਤਾ, ਕਿਉਂਕਿ ਉੱਥੇ ਵੀ ਜਿਹੜੇ ਆ ਬਿਹਾਰ ਦੇ ਵਿੱਚ ਲਗਾਤਾਰ ਵੱਧ ਰਹੇ ਆ। ਮਹਾਰਾਸ਼ਟਰ ਦੇ ਜੇਲ੍ਹ ਵਿਭਾਗ ਜਿਹੜਾ ਜੀ ਇਹ ਕਹਿੰਦਾ ਹੈ ਕਿ 596 ਕੈਦੀ ਤੇ 167 ਜੇਲ੍ਹ ਦੇ ਕਰਮਚਾਰੀ ਜਿਹੜਾ ਉਹ ਪੋਜ਼ਿਟਿਵ ਪਾਏ ਗਏ ਆ ਹੁਣ ਤੱਕ। ਜਿਹੜਾ ਜੀ ਮਤਲਬ ਕਿ ਜੇਲ੍ਹਾਂ ਦੇ ਵਿੱਚ ਫੈਲਣਾ ਇਹ ਆਪਣੇ ਆਪ ਦੇ ਇੱਕ ਹੋਰ ਜਿਹੜੀ ਜੀ ਉਹ ਹੈ। ਇਸ ਵੇਲੇ ਜਿਹੜੇ ਦਾਅਵੇ ਨੇ ਭਾਰਤ ਦੇ ਸਿਹਤ ਵਿਭਾਗ ਦੇ ਇਹ ਕੀਤੇ ਜਾ ਰਹੇ ਆ ਕਿ ਰੋਜ਼ 2 ਲੱਖ ਤੋਂ ਜ਼ਿਆਦਾ ਜਿਹੜੇ ਉਹਨਾਂ ਦੇ ਟੈਸਟ ਹੋ। ਔਰ ਜਿੱਥੇ ਤੱਕ ਦੂਜੇ ਸੂਬਿਆਂ ਦੇ ਵਿੱਚੋਂ ਜਿਹੜਾ ਮੱਧ ਪ੍ਰਦੇਸ਼ ਹੈ ਜੀ ਉਹਦੇ ਵਿੱਚ ਵੀ 4 ਮੌਤਾਂ ਦੀ ਜਿਹੜੀ 24 ਘੰਟਿਆਂ ਦੇ ਦੌਰਾਨ ਔਰ ਕੁੱਲ ਮਰਨ ਵਾਲਿਆਂ ਦੀ ਜਿਹੜੀ ਆ ਉਹ 678 ਹੁਣ ਤੱਕ ਹੋਈ ਆ। ਸਵਾਲ ਵੱਡਾ ਜਿਹੜਾ ਜੀ ਸਭ ਤੋਂ ਜਿਹੜਾ ਲੋਕਾਂ ਨੂੰ ਹੁਣ ਪੈਨਿਕ ਕਰ ਰਿਹਾ, ਜਿਹੜਾ ਫਿਕਰਮੰਦੀ ਜਿਹੜੀ ਉਹ ਵਧਾ ਰਿਹਾ ਕਿ ਡੇ ਬਾਈ ਡੇ ਵੱਧ ਰਹੇ ਇਹਨਾਂ ਦਾ ਜਿਹੜਾ ਦੀ ਉਹ ਅੰਤ। ਕਿਉਂਕਿ ਜੇ ਆਪਾਂ ਲਾਈਏ ਜੇ ਅਫਸਰਾਂ ਦੀ ਗੱਲ ਕੀਤੀ ਹੈ ਤੇ ਹਾਲਾਤ ਲੋਕਾਂ ਦੇ ਵੀ ਉਹ ਜਿਹੇ। ਏਅਰਪੋਰਟ ਨੇ ਜਿੱਥੇ ਡੋਮੈਸਟਿਕ ਫਲਾਈਟਸ ਹੋਈਆਂ, ਕੋਈ ਫਿਜ਼ੀਕਲ ਡਿਸਟੈਂਸ ਵਾਲੀ ਜਿਹੜੀ ਦੀ ਉਹ ਕਹਾਣੀ ਸਾਹਮਣੇ ਨਹੀਂ ਆਉਂਦੀ। ਮਾਸਕ ਲਾਏ ਨੇ, ਕੋਈ ਗਲ 'ਚ ਪਈ ਫਿਰਦਾ, ਕੋਈ ਮੂੰਹ ਦੇ ਉੱਤੇ ਜਿਹੜਾ ਦੀ ਉਹ ਸੱਦਾ, ਨੱਕ ਉਹਨੇ ਨੰਗਾ ਜਿਹੜਾ ਦੀ ਛੱਡਿਆ ਹੋਇਆ। ਤੁਸੀਂ ਕਿੰਨਾ ਕੁ ਲੋਕਾਂ ਨੂੰ ਜਿਹੜਾ ਦੀ ਉਹ ਸਮਝਾ ਲਓਗੇ? ਪਾਪੂਲੇਸ਼ਨ ਕਿਤੇ ਨਾ ਕਿਤੇ ਤੁਸੀਂ ਕਹਿ ਲਓ ਕਿ ਇੱਕ ਵੱਡੀ ਸਮੱਸਿਆ ਕਈ ਵਾਰੀ ਜਿਹੜੀ ਉਹ ਬਣ ਜਾਂਦੀ ਹੈ ਤੇ ਉਹ ਇਸ ਮਹਾਮਾਰੀ ਦੇ ਵਿੱਚ ਪਾਪੂਲੇਸ਼ਨ ਜਿਹੜੀ ਉਹ ਸਮੱਸਿਆ ਬਣ ਰਹੀ। ਜਿਹੜੇ ਬਹੁਤੇ ਕੇਸ ਸ਼ਹਿਰਾਂ ਦੇ ਵਿੱਚ ਆ ਰਹੇ ਆ, ਚਾਹੇ ਉਹ ਪੰਜਾਬ 'ਚ ਚਾਹੇ ਭਾਰਤ ਦੇ ਵਿੱਚ, ਉਹ ਬਹੁਤੇ ਕੇਸ ਜਿਹੜੇ ਨੇ ਜੀ ਜਿਹੜੇ ਅੰਦਰੂਨੀ ਸ਼ਹਿਰ ਦੇ ਨੇ, ਭੀੜ ਭਾੜ ਵਾਲੇ, ਉੱਥੇ ਜ਼ਿਆਦਾ ਨੇ। ਜਿਹੜਾ ਬਾਹਰ ਵਾਲੀਆਂ ਜਿਹੜੀਆਂ ਥਾਵਾਂ ਨੇ ਉਹਨਾਂ ਦੇ ਉੱਤੇ ਘੱਟ ਨੇ। ਤੇ ਇਹਦੇ ਵਿੱਚ ਜਿਹੜਾ ਸਭ ਤੋਂ ਵੱਡਾ ਦਿੱਤਾ ਜਾ ਰਿਹਾ ਤਰਕ ਉਹ ਸਹੀ ਵੀ। ਇਹ ਪਿਛਲੇ ਦਿਨ ਜਦੋਂ ਕਣਕ ਆਈ ਸੀਗੀ ਉਹਨਾਂ ਦਿਨਾਂ ਦੇ ਦੌਰਾਨ ਮੰਡੀਆਂ ਦੇ ਵਿੱਚ ਕਿੰਨਾ ਆਵਾਜਾਈ ਜਿਹੜੀ ਜੀ ਉਹ ਰਹੀ। ਉੱਥੇ ਕਿਸਾਨ ਕਣਕ ਲੈ ਕੇ ਆਏ, ਕਣਕ ਕੱਟੀ, ਮਜ਼ਦੂਰ ਜਿਹੜੇ ਜੀ ਉਹ ਲੱਗੇ ਰਹੇ। ਪਰ ਜੇ ਦੇਖਿਆ ਜਾਵੇ ਤਾਂ ਉਦੋਂ ਇਹ ਵਾਇਰਸ ਇੰਨੀ ਤੇਜ਼ੀ ਦੇ ਨਾਲ ਨਹੀਂ ਫੈਲਿਆ, ਕਿਉਂਕਿ ਖੁੱਲੇ ਥਾਵਾਂ ਦੇ ਉੱਤੇ ਭੀੜ ਭਾੜ ਵਾਲੇ ਥਾਵਾਂ ਦੇ ਇਹ ਜਿਹੜਾ ਉਹ ਜ਼ਿਆਦਾ ਫੈਲ ਰਿਹਾ। ਮੇਰਾ ਖਿਆਲ ਸਾਰੇ ਓਵਰਆਲ ਹੀ ਵਰਲਡ ਦੇ ਵਿੱਚ ਹੀ ਇਹ ਇੰਪੈਕਟ ਇਹਨੂੰ ਗਿਣਿਆ ਜਾ ਸਕਦਾ। ਜੀ ਜੀ ਬਿਲਕੁਲ, ਗਿਣਿਆ ਵੀ ਉੱਥੇ ਜਾ ਸਕਦਾ ਜਿੱਥੇ ਜਿੱਥੇ ਇਹਦੀ ਚੈਕਿੰਗ ਹੁੰਦੀ ਆ। ਅਤੇ ਅੱਗੇ ਗੱਲ ਕਰਦੇ ਹਾਂ ਸਮੇਧ ਸੈਣੀ ਦੀ, ਜਿਹੜੀ 302 ਦੇ ਵਿੱਚ ਉਹਦੀ ਜ਼ਮਾਨਤ ਸੀ ਉਹ ਰੱਦ ਹੋਈ ਹੈ। ਦੇਖੋ ਇਸ ਮਾਮਲੇ ਦੇ ਵਿੱਚ ਕੀ ਹੋਣਾ ਇਸ ਕੇਸ ਦਾ ਤਾਂ ਆਉਂਦਾ ਦੀ ਸਮਾਂ ਦੱਸੂਗਾ। ਇੰਨਾ ਜ਼ਰੂਰ ਆ ਕਿ ਕਾਫੀ ਕੁਛ ਜਿਹੜਾ ਜੀ ਉਹ ਨਵਾਂ ਸੁਣਨ ਨੂੰ ਮਿਲ ਰਿਹਾ। ਔਰ ਖਾਸ ਤੌਰ ਦੇ ਉੱਤੇ ਜਿਹੜੀ ਆਪਾਂ ਪਹਿਲੇ ਦਿਨ ਤੋਂ ਗੱਲ ਕਰ ਰਹੇ ਹਾਂ ਕਿ ਇਸ ਮਾਮਲੇ ਦੇ ਵਿੱਚ ਜਿਹੜਾ ਕੁਛ ਚਸ਼ਮਦੀਦ ਸਾਹਮਣੇ ਆਏ ਨੇ ਨਾ, ਜਿਹੜੇ ਉਹਨਾਂ ਨੇ ਸਮੇਧ ਸੈਣੀ ਦੀਆਂ ਮੁਸ਼ਕਾਂ ਤਾਂ ਜਿਹੜੀਆਂ ਉਹ ਵਧਾਈਆਂ। ਪੰਜਾਬ ਦੇ ਸਾਬਕਾ IAS ਅਧਿਕਾਰੀ ਦੇ ਪੁੱਤ ਸਿਟਕੋ ਦੇ ਜੂਨੀਅਰ ਇੰਜੀਨੀਅਰ ਬਲਵੰਤ ਸਿੰਘ ਮੁਲਤਾਨੀ, ਜਿਹਨੂੰ 29 ਸਾਲ ਪਹਿਲਾਂ ਅਗਵਾ ਕਰਨ ਤੋਂ ਬਾਅਦ ਭੇਦ ਭਰੀ ਹਾਲਾਤ ਦੇ ਵਿੱਚ ਲਾਪਤਾ ਕਰਨ ਦੇ ਗੰਭੀਰ ਦੋਸ਼ ਸੀ। ਡੈਡ ਬੋਡੀ ਉਹਦੀ ਅਜੇ ਤੱਕ ਨਹੀਂ ਲੱਭੀ। ਪੰਜਾਬ ਦੇ ਸਾਬਕਾ DG ਸਮੇਧ ਸੈਣੀ ਨੂੰ ਮੁਹਾਲੀ ਅਦਾਲਤ ਨੇ ਝਟਕਾ ਜਿਹੜਾ 302 ਦੇ ਵਿੱਚ ਪਹਿਲਾਂ ਮਿਲੀ ਜਿਹੜੀ ਜ਼ਮਾਨਤ ਸੀ ਉਹ ਰੱਦ ਕਰ ਦਿੱਤੀ ਹੈ।
ਸੁਮੇਧ ਸੈਣੀ ਦੇ ਖਿਲਾਫ ਅਜੇ ਤੱਕ ਧਾਰਾ 302 ਦੇ ਜੁਰਮ ਦਾ ਵਾਅਦਾ ਵੀ ਨਹੀਂ ਕੀਤਾ ਗਿਆ, ਪਰ ਪਹਿਲੀ ਅਦਾਲਤ ਨੇ ਇਹਨੂੰ ਜ਼ਮਾਨਤ ਦੇ ਦਿੱਤੀ। ਇਸ ਤੋਂ ਬਾਅਦ ਪੰਜਾਬ ਸਰਕਾਰ ਤੇ ਪੀੜਤ ਪਰਿਵਾਰ ਨੇ ਡਿਸਟ੍ਰਿਕਟ ਸੈਸ਼ਨ ਜੱਜ ਜਿਹੜੀ ਉਹਦੀ ਅਦਾਲਤ ਤੇ ਪਟੀਸ਼ਨ ਦਾਇਰ ਕੀਤੀ। ਸੈਣੀ ਖਿਲਾਫ ਕੇਸ ਦੀ ਸੁਣਵਾਈ ਹੋਰ ਅਦਾਲਤ ਦੇ ਵਿੱਚ ਕਰਨ ਦੀ ਮੰਗ ਕੀਤੀ ਔਰ ਸੈਸ਼ਨ ਜੱਜ ਜਿਹੜਾ ਸੀ ਉਹਨਾਂ ਨੇ ਪੀੜਤ ਪਰਿਵਾਰ ਤੇ ਸਰਕਾਰ ਦੀਆਂ ਦਲੀਲਾਂ ਦੇ ਨਾਲ ਸਹਿਮਤ ਹੋ ਕੇ ਇਹਦੀ ਬਦਲਤੀ ਅਦਾਲਤ ਨੂੰ। ਹੁਣ ਇਹ ਕੇਸ ਜਿਹੜਾ ਮੁਹਾਲੀ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਰਜਨੀਸ਼ ਗਰਗ ਦੀ ਅਦਾਲਤ ਦੇ ਵਿੱਚ ਕੀਤਾ ਗਿਆ। ਇਹ ਪਹਿਲੀ ਸੁਣਵਾਈ ਸੀ ਜਿਹੜੀ ਇਸ ਅਦਾਲਤ ਦੇ ਵਿੱਚ ਅਦਾਲਤ ਬਦਲਣ ਤੋਂ ਬਾਅਦ ਹੋਈ। ਭਖਵੀਂ ਬਹਿਸ ਜਿਹੜੀ ਸੀ ਉਹ ਹੋਈ 2 ਘੰਟੇ। ਜਿਹੜਾ ਸਰਕਾਰੀ ਵਕੀਲਾਂ ਨੇ ਇਹਦੇ ਤੋਂ ਜਾਣੂ ਕਰਾਉਂਦਿਆਂ ਹੈਰਾਨੀ ਪ੍ਰਗਟਾਈ ਕਿ ਪੁਲਿਸ ਨੇ ਅਜੇ ਤੱਕ ਸੁਮੇਧ ਸੈਣੀ ਦੇ ਖਿਲਾਫ ਧਾਰਾ 302 ਦਾ ਵਾਅਦਾ ਵੀ ਨਹੀਂ ਕੀਤਾ, ਪਰ ਅਦਾਲਤ ਨੇ ਉਹਨੂੰ ਜ਼ਮਾਨਤ ਜਿਹੜੀ ਵੀ ਉਹ ਦੇਤੀ। ਜਿਹੜਾ ਬਚਾਅ ਪੱਖ ਦਾ ਵਕੀਲ ਸੀਗਾ ਸੁਮੇਧ ਸੈਣੀ ਹੋਰਾਂ ਦੇ ਵੱਲੋਂ ਜਿਹੜਾ ਪੇਸ਼ ਹੋਇਆ, ਉਹਨੇ ਇਹ ਗੱਲ ਕਹੀ ਕਿ ਉੱਚ ਅਦਾਲਤਾਂ ਦੇ ਕਈ ਫੈਸਲੇ ਉਹਨੇ ਕੀਤੇ ਜਿਹਦੇ ਵਿੱਚ ਇਹ ਗੱਲ ਕਹੀ ਕਿ ਇਹ ਜ਼ਮਾਨਤ ਜਿਹੜੀ ਆ ਉਹ ਚੱਲਣੀ ਚਾਹੀਦੀ ਆ ਅੱਗੋਂ। ਜਿਹੜਾ ਪਰਿਵਾਰ ਤੇ ਸਰਕਾਰ ਦੀਆਂ ਦਲੀਲਾਂ ਨੂੰ ਜਾਇਜ਼ ਮੰਨਦਿਆਂ ਹੋਇਆ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਧਾਰਾ 302 ਦੇ ਵਿੱਚ ਜਿਹੜੀ ਜ਼ਮਾਨਤ ਸੀ ਉਹ ਰੱਦ ਹੋ। ਉਂਝ ਅਦਾਲਤ ਨੇ ਮੁਲਤਾਨੀ ਨੂੰ ਅਗਵਾ ਕੇਸ ਦੇ ਮਾਮਲੇ ਦੇ ਵਿੱਚ ਪਹਿਲਾਂ ਮਿਲੀ ਜ਼ਮਾਨਤ ਬਰਕਰਾਰ ਰੱਖਦਿਆਂ ਪੁਲਿਸ ਨੂੰ ਹਦਾਇਤ ਕੀਤੀ ਕਿ ਜੇ ਜਾਂਚ ਦੇ ਦੌਰਾਨ ਲੱਗੇ ਕਿ ਸੁਮੇਧ ਸੈਣੀ ਦੇ ਖਿਲਾਫ ਧਾਰਾ 302 ਦੇ ਜੁਰਮ 'ਚ ਵਾਧਾ ਕਰਨਾ ਬਣਦਾ ਹੈ ਤਾਂ ਉਹਨੂੰ 3 ਦਿਨਾਂ ਦੇ ਅੰਦਰ ਇਤਲਾਹ ਕੀਤੀ ਜਾਵੇ। ਮਤਲਬ ਕਿ ਉਹਨੂੰ ਅਰੈਸਟ ਕਰਨ ਤੋਂ ਪਹਿਲਾਂ 3 ਦਿਨ ਜਿਹੜਾ ਵੀ ਉਹ ਨੋਟਿਸ ਦੇਣਾ ਲਾਜ਼ਮੀ ਜਿਹੜਾ ਵੀ ਹੋਊਗਾ। ਇਹਦੇ ਨਾਲ ਜਿਹੜਾ ਵੀ ਹੋਊਗਾ ਇਹ ਕਿ ਉਹ ਉਹਦੇ ਵਿੱਚ ਕੋਈ ਅਗਾਊਂ ਜ਼ਮਾਨਤ ਦਾ ਪ੍ਰਬੰਧ ਜਿਹੜਾ ਵੀ ਉਹ ਕਰ ਸਕਦਾ, ਉੱਚ ਅਦਾਲਤ ਵੱਲੋਂ ਜਿਹੜਾ ਵੀ ਉਹ ਜਾ ਸਕਦਾ। ਇੱਕ ਉਹਨੂੰ ਝਟਕਾ ਦਿੱਤਾ, ਇੱਕ ਉਹਨੂੰ ਰਾਹਤ ਜਿਹੜੀ ਆ ਜੀ ਉਹ ਵੀ ਇੱਕ ਕਿਸਮ ਦੇ ਨਾਲ ਮਿਲ ਗਈ। ਜਦੋਂ ਕਿਸੇ ਇਹੋ ਜਿਹੇ ਉੱਚ ਅਹੁਦੇ ਤੋਂ ਵਿਅਕਤੀ ਰਿਟਾਇਰ ਹੋਇਆ ਹੁੰਦਾ ਔਰ ਖਾਸ ਤੌਰ ਦੇ ਉੱਤੇ ਜਿਹਦੇ ਕੋਲ ਇੱਕ ਲੰਮਾ ਚੌੜਾ ਤਜਰਬਾ ਇਸ ਗੱਲ ਦਾ ਹੁੰਦਾ ਕਿ ਲੋਕ ਚੁੱਕ ਕੇ ਕਿਵੇਂ ਖਪਾਉਣੇ ਆ, ਉਹ ਫਿਰ ਚੋਰ ਮੋਰੀਆਂ ਤੋਂ ਲੱਭ ਹੀ ਜਾਂਦਾ ਨਾ ਜੀ। ਵੀ ਕਿਹੜੇ ਤਰੀਕੇ ਨਾਲ ਤੁਸੀਂ ਦੇਖੋ ਕਿ ਕਿੰਨੇ ਲੋਕ ਨੇ ਜਿਹੜੇ ਉਸ ਸਮੇਂ ਦੇ ਦੌਰਾਨ ਚੁੱਕੇ ਗਏ, ਉਹਨਾਂ ਦੇ ਜਿਹੜਾ ਵੀ ਅੱਜ ਤੱਕ ਕੁਝ ਵੀ ਨਹੀਂ ਲੱਭਿਆ। ਈਵਨ ਉਹ ਲਾਸ਼ਾਂ ਦੀ ਜਿਹੜਾ ਵੀ ਕਰਨ ਵਾਲੇ ਜਾਂ ਇਹ ਸਾਹਮਣੇ ਲਿਆਉਣ ਵਾਲੇ ਕਿ ਕਿੰਨੀਆਂ ਲਾਵਾਰਸ ਲਾਸ਼ਾਂ ਸੀਗੀਆਂ। ਜਸਵੰਤ ਸਿੰਘ ਖਾਲੜਾ ਹੋਰੀ ਚੁੱਕੇ ਗਏ ਔਰ ਅੱਜ ਤੱਕ ਇਹੀ ਨਹੀਂ ਪਤਾ ਲੱਗਿਆ ਕਿਉਂਕਿ ਉਸ ਮਾਮਲੇ 'ਚ ਸਜ਼ਾ ਵੀ ਹੋ ਗਈ, ਬਹੁਤ ਕੁਝ ਪ੍ਰੂਵ ਹੋ ਗਿਆ, ਪਰ ਡੈਡ ਬੋਡੀ ਤਾਂ ਨਹੀਂ ਨਾ ਜੀ ਮਿਲੀ। ਕਿਸ ਤਰੀਕੇ ਦੇ ਨਾਲ ਇਹ ਲੋਕ ਕਿੰਨਾ ਸਿਸਟੇਮੈਟਿਕ ਇਹ ਜਿਹੜਾ ਜੀ ਕ੍ਰਾਈਮ ਹੀ ਹੈ ਜਿਹੜਾ ਕਿ ਇਹ ਕਰਦੇ ਰਹੇ ਨੇ ਤੇ ਉਹਨਾਂ ਨੂੰ ਇਹ ਚੋਰ ਮੋਰੀਆਂ ਦਾ ਸਭ ਪਤਾ ਕਿ ਕਿਹੜੇ ਤਰੀਕੇ ਦੇ ਨਾਲ ਕਿੱਥੋਂ ਨਿਕਲ। ਬਿਲਕੁਲ ਜੀ, ਜ਼ਰੂਰ ਹੋਣਗੀਆਂ ਚੋਰ ਮੋਰੀਆਂ ਤਾਂ ਇਹਦੇ ਵਿੱਚ। ਤੇ ਅੱਗੇ ਗੱਲ ਕਰਦੇ ਹਾਂ ਬਰਗਾੜੀ ਕਾਂਡ ਦੀ। ਉਹਦੇ ਵਿੱਚ ਸਿੱਟ ਨੂੰ ਜਿਹੜੀ ਆ ਉਹ ਕੋਰਟ ਨੇ ਸਟੇ ਨਹੀਂ ਲਾਇਆ। ਦੇਖੋ ਇਸ ਵੇਲੇ ਫੇਰ ਇਹ ਮਾਮਲਾ ਜਿਹੜਾ ਜੀ ਉਹ ਭਖਿਆ ਹੋਇਆ। ਸਰਕਾਰ ਵੀ ਕੀ ਕਰਦੀ ਹੈ ਜੀ, ਸਦੂਦਾ ਉਹ ਥੋੜੇ ਕੁ ਚਿਰ ਬਾਅਦ ਇਹਨੂੰ ਫੇਰ ਹਵਾ ਦੇ ਦਿੰਦੀ ਔਰ ਫਿਰ ਇਹ ਮਾਮਲਾ ਭਖਦਾ। ਉਦੋਂ ਬਾਅਦ ਫਿਰ ਠੰਡੇ ਬਸਤੇ ਜਿਹੜਾ ਜੀ ਉਹ ਪੈ ਜਾਂਦਾ। ਹਾਲਾਂਕਿ ਇਹ ਗੱਲ ਜਿਹੜੀ ਜੀ ਇਸ ਵੇਲੇ ਚੱਲ ਰਹੀ ਆ ਪੰਥਕ ਸਫਾਂ ਦੇ ਵਿੱਚ ਵੀ ਜਿਹੜੀ ਜੀ ਉਹ ਚੱਲਦੀ ਆ ਕਿ ਇੱਕ ਗੱਲ ਤਾਂ ਜਿਹੜੀ ਜੀ ਉਹ ਦੇਰ ਤੋਂ ਜਿਹੜੇ ਕਹਿੰਦੇ ਰਹੇ ਕਿ ਇਹਦੇ ਵਿੱਚ ਸਰਤੇ ਵਾਲੇ ਦੀ ਸ਼ਮੂਲੀਅਤ ਆ, ਉਹਨੂੰ ਇਹਦੇ ਵਿੱਚ ਸਾਜ਼ਿਸ਼ਕਰਤਾ ਤਾਂ ਮੰਨ ਲਿਆ ਗਿਆ, ਪਰ ਦੂਜੇ ਪਾਸੇ ਜਿਹੜੇ ਚਸ਼ਮਦੀਦ ਜੱਜ ਉਹ ਇਹ ਕਹਿੰਦੇ ਨੇ ਕਿ ਅਸਲ ਸਾਜ਼ਿਸ਼ਕਰਤਾ ਜਿਹੜੇ ਨੇ ਉਹ ਅਜੇ ਵੀ ਸਾਹਮਣੇ ਨਹੀਂ ਆਏ। ਕੁਛ ਪੰਥਕ ਸਫਾਂ ਜਿਹੜੀਆਂ ਜੀ ਉਹ ਇਹ ਵੀ ਗੱਲ ਕਰਦੀਆਂ ਨੇ ਕਿ ਮੌਜੂਦਾ ਜਥੇਦਾਰ ਜਿਹੜੇ ਨੇ ਗਿਆਨੀ ਹਰਪ੍ਰੀਤ ਸਿੰਘ ਹੋਰੀ ਉਹ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਹੋਰਾਂ ਨੂੰ ਤਲਬ ਕਰਨ ਤੇ ਪੁੱਛਣ ਕਿ ਉਹਨਾਂ ਨੇ ਜਿਹੜਾ ਦੀ ਮਾਫੀ ਕਿਉਂ ਦਿੱਤੀ ਸੀ ਸਰਤੇ ਵਾਲੇ ਨੂੰ, 96 ਲੱਖ ਦੇ ਇਸ਼ਤਿਹਾਰ ਕਿਉਂ ਦਵਾਏ ਸੀ ਤੇ ਮੁੜ ਕੇ ਮਾਫੀ ਵਾਪਸ ਕਿਉਂ ਲੈ ਲਈ। ਪਰ ਚਲੋ ਮੰਗਣ ਦੀ ਮੰਗ ਤਾਂ ਕੋਈ ਵੀ ਕਰ ਸਕਦਾ। ਉਹ ਇਹ ਗੱਲ ਤਾਂ ਭੁੱਲਦੇ ਆ ਨਾ ਜੀ ਕਿ ਗਿਆਨੀ ਹਰਪ੍ਰੀਤ ਸਿੰਘ ਹੋਰੀ ਵੀ ਤਾਂ ਉਹਨਾਂ ਦੇ ਹੀ ਲਾਏ ਹੋਏ ਆ ਜਿਨ੍ਹਾਂ ਨੇ ਗਿਆਨੀ ਗੁਰਬਚਨ ਸਿੰਘ ਤੋਂ ਮਾਫੀ ਜਿਹੜੀ ਜੀ ਉਹ ਦਵਾਈ ਸੀ, ਸਲਿੱਪ ਦੇ ਕੇ ਜਾਓ ਤੇ ਜਾ ਕੇ ਜਿਹੜਾ ਜੀ ਉਹ ਮਾਫ ਕਰ ਦਿਓ। ਉਹ ਗਿਆਨੀ ਗੁਰਬਚਨ ਸਿੰਘ ਹੋਰਾਂ ਨੂੰ ਕਿਵੇਂ ਮੂਹਰੇ ਜਿਹੜਾ ਜੀ ਉਹ ਲੈ ਆਉਣਗੇ। ਪਰ ਚਲੋ ਮੰਗ ਕਰਦੇ ਰਹਿਣ ਦੇ ਵਿੱਚ ਕੋਈ ਹਰਜ ਜਿਹੜਾ ਉਹ ਨਹੀਂ ਗਿਆ। ਇਹ ਮਾਮਲਾ ਇੱਕ ਪਾਸੇ ਤਾਂ ਦੰਦ ਕਥਾ ਫੇਰ ਜਿਹੜਾ ਜੀ ਉਹ ਬਣਿਆ ਹੋਇਆ ਤੇ ਕਿਹੜੀ ਚੀਜ਼ ਸਹੀ ਹੋਈ ਕਿਹੜੀ ਨਹੀਂ ਇਹਦੇ ਸੀ ਜਾਂਦਾ ਕਿ ਜਿਹੜੀ ਸਿੱਟ ਹੈ ਉਹਦੇ ਜਿਹੜੇ ਆਫੀਸਰ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰੀ ਉਹ ਚੜ੍ਹਦੇ ਤੁਰੇ ਆ ਰਹੇ ਨੇ, ਉਹਨਾਂ ਨੂੰ ਜਿਹੜਾ ਜੀ ਉਹ ਠੱਲਣ ਦੇ ਵਾਸਤੇ ਇਹ ਤੇਜ਼ੀ ਦੇ ਨਾਲ ਜਿਹੜਾ ਚਲਾਨ ਹੈ ਉਹ ਪੇਸ਼ ਕੀਤਾ ਗਿਆ। ਇਹਦੇ ਵਿੱਚ ਬਹੁਤ ਸਾਰੀਆਂ ਜਾਣਕਾਰੀਆਂ ਜਿਹੜੀਆਂ ਉਹ ਅਧੂਰੀਆਂ ਵੀ ਨੇ ਕਿਉਂਕਿ ਸਿਰਫ ਭਾਈ ਹਰਜਿੰਦਰ ਸਿੰਘ ਮਾਝੀ ਹੋਰਾਂ ਦਾ ਪ੍ਰਚਾਰ ਹੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦਾ ਕਾਰਨ ਨਹੀਂ ਜਿਹੜਾ ਵੀ ਉਹ ਬਣਿਆ ਕਿ ਉਹਨਾਂ ਦੇ ਕਹੇ ਦੇ ਉੱਤੇ ਲੋਕਾਂ ਨੇ ਲੋਕ ਲਾ ਕੇ ਸੁੱਟਤੇ, ਬਲਕਿ ਜਿਹੜਾ ਹੁਕਮਨਾਮਾ ਜਾਰੀ ਕੀਤਾ ਗਿਆ ਸੀਗਾ ਇਹਨੂੰ ਮਾਫ ਕੀਤਾ ਗਿਆ ਸੀ। ਜਦੋਂ ਮਾਫੀ ਵਾਪਸ ਲਈ ਹੈ ਖਿੱਚ ਤਾਂ ਉੱਥੋਂ ਜਿਹੜੀ ਉਹ ਸ਼ੁਰੂ ਹੋਈ ਆ।
ਔਰ ਜਿਹੜੀ ਫਿਲਮ ਨੂੰ ਲੈ ਕੇ ਜਿਹੜੇ ਸਮਝੌਤੇ ਹੋਏ ਸੀਗੇ ਉਹ ਕਦੇ ਸਾਹਮਣੇ ਆ ਸਕਣਗੇ। ਇਹ ਕਿਹਾ ਜਾ ਰਿਹਾ ਕਿ ਰਾਜਨੀਤਿਕਾਂ ਨੂੰ ਬਚਾਉਣ ਦੇ ਵਾਸਤੇ ਇਹ ਹੋਇਆ। ਔਰ ਇਹ ਜਿਹੜੀ CBI ਹੈ ਉਹ ਚੁੱਪ ਕੀਤੀ ਹੋਈ, ਜਿਹਨੇ 4 ਸਾਲ ਇਹਦੀ ਪਹਿਲਾਂ ਇਨਵੈਸਟੀਗੇਸ਼ਨ ਕੀ, ਕੋਈ ਇਨਵੈਸਟੀਗੇਸ਼ਨ ਨਹੀਂ, ਕਿਤੇ ਉਹ ਗਏ ਵੀ ਨਹੀਂ, ਐਵੇਂ ਮਹਿਜ਼ ਕਾਗਜ਼ ਲੈ ਕੇ ਬੈਠੇ ਰਹੇ। 4 ਸਾਲਾਂ ਬਾਅਦ ਇਹ ਕਹਿੰਦੇ ਕਿ ਹੁਣ ਉੱਥੋਂ ਸਾਨੂੰ ਕੁਝ ਵੀ ਨਹੀਂ ਲੱਭਿਆ, ਨਾ ਕੋਈ ਫਿੰਗਰਪ੍ਰਿੰਟ ਲੱਭਿਆ, ਨਾ ਕੋਈ ਫੁੱਟਪ੍ਰਿੰਟ ਜਿਹੜਾ ਜੀ ਉਹ ਲੱਭਿਆ। ਇਹਦੇ ਵਾਸਤੇ 4 ਸਾਲ ਲੱਗੇ ਉਹਨਾਂ ਨੂੰ ਇਹ ਦੱਸਣ ਦੇ ਵਾਸਤੇ ਕਿ ਉੱਥੇ ਕੋਈ ਫਿੰਗਰਪ੍ਰਿੰਟ ਨਹੀਂ ਹੈਗਾ। ਜਦੋਂ ਇਹ ਚਲਾਨ ਪੇਸ਼ ਹੋ ਗਿਆ ਇੱਕਦਮ CBI ਫੇਰ ਐਕਟਿਵ ਹੋ ਗਈ ਹੈ। CBI ਦੀ ਐਕਟਿਵ ਹੋ ਗਈ ਹੈ ਤੇ ਡੇਰਾ ਜਿਹੜਾ ਸਰਸਾ ਉਹਦੇ ਪ੍ਰੇਮੀ ਵੀ ਐਕਟਿਵ ਹੋ ਗਏ ਆ। ਇਹ ਧਿਰ ਬਣ ਕੇ ਚਲੇ ਗਏ ਅਦਾਲਤ ਦੇ ਵਿੱਚ। ਅਦਾਲਤ ਦੇ ਵਿੱਚ ਉਹ ਕਹਿ ਰਿਹਾ ਕਿ ਸਟੇ ਲਾਇਆ ਜਾਵੇ ਇਹਦੇ ਉੱਤੇ, ਇਸ ਮਾਮਲੇ ਦੇ ਉੱਤੇ। ਪ੍ਰੇਮੀ ਇਹ ਕਹਿੰਦੇ ਆ ਕਿ CBI ਨੇ ਸਾਨੂੰ ਕਲੀਨ ਚਿੱਟ ਦਿੱਤੀ ਹੈ, ਡੇਰੇ ਨੂੰ ਕਲੀਨ ਚਿੱਟ ਦਿੱਤੀ ਹੈ, ਇਸ ਕਰਕੇ ਇਹਦਾ ਚਲਾਨ ਕਿਵੇਂ ਪੇਸ਼ ਜਿਹੜਾ ਜੀ ਉਹ ਹੋ ਸਕਦਾ। ਉਹ ਜਿਹੜਾ ਜੀ ਇਹ ਮਾਮਲਾ ਸੁਣਿਆ ਜਾ ਰਿਹਾ ਜਿਹੜੀ ਵਿਸ਼ੇਸ਼ ਅਦਾਲਤ ਹੈ ਉੱਥੇ, ਵਿਸ਼ੇਸ਼ ਅਦਾਲਤ CBI ਦੀ ਜਿਹੜੀ ਮੋਹਾਲੀ ਦੇ ਵਿੱਚ ਹੈ। ਹੁਣ ਇੱਥੇ ਜਿਹੜਾ ਜੀ ਬਹਿਸ ਹੋਈ ਇੱਥੇ 4 ਧਿਰਾਂ ਇਹਦੇ ਵਿੱਚ ਪੇਸ਼ ਹੋਈਆਂ। ਸਰਕਾਰ ਇਹਦੇ ਵਿੱਚ ਪੇਸ਼ ਹੋਈ, ਇਹਦੇ ਵਿੱਚ CBI ਪੇਸ਼ ਹੋਈ, ਇਹਦੇ ਵਿੱਚ ਡੇਰਾ ਪ੍ਰੇਮੀ ਜਿਹੜੇ ਪੇਸ਼ ਹੋਏ, ਇਹਦੇ ਵਿੱਚ ਪੀੜਤ ਪਰਿਵਾਰ ਜਿਹੜੇ ਜੀ ਉਹ ਪੇਸ਼ ਹੋਏ। ਇਹਨਾਂ ਨੇ ਜਿਹੜਾ ਜੀ ਪੇਸ਼ ਹੋ ਕੇ ਅਦਾਲਤ ਨੂੰ ਇਹ ਗੱਲ ਕਹੀ ਕਿ ਇਹਦੇ ਉੱਤੇ ਹੁਣ ਕਿਸੇ ਕਿਸਮ ਦੀ ਰੋਕ ਨਾ ਲਾਓ, ਇਹਨੂੰ ਅੱਗੇ ਜਿਹੜਾ ਜੀ ਉਹ ਚੱਲਣ ਦਿਓ। ਜੇ ਇਹ ਰੁਕਦਾ ਤਾਂ ਉਹਨਾਂ ਨੇ ਇਹ ਗੱਲ ਕਹੀ ਕਿ ਦੁਨੀਆ ਭਰ ਦੇ ਵਿੱਚ ਬੈਠਾ ਜਿਹੜਾ ਭਾਈਚਾਰਾ ਹੈ ਉਹ ਇਹਦੇ ਨਾਲ ਹਰਟ ਹੋਊਗਾ, ਜਿਹੜਾ ਕਿ ਇਹ ਸੋਚਦਾ ਕਿ ਕਿਸੇ ਤਰੀਕੇ ਦੇ ਨਾਲ ਇਹ ਇਸ ਮਾਮਲੇ ਦੇ ਜਿਹੜਾ ਜੀ ਉਹ ਜਿਹੜੇ ਦੋਸ਼ੀ ਨੇ ਉਹ ਸਾਹਮਣੇ ਆਉਣੇ ਚਾਹੀਦੇ ਨੇ। ਇਹਦੇ ਵਿੱਚ ਇੱਕ ਪੱਖ ਜਿਹੜਾ ਜੀ ਉਹ ਸੋਲਿਡ ਇਹ ਰਿਹਾ ਕਿ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ SIT ਦੇ ਵੱਲੋਂ ਪੇਸ਼ ਕੀਤੇ ਗਏ ਚਲਾਨ ਦੇ ਉੱਤੇ ਹਾਲ ਦੀ ਘੜੀ ਕੋਈ ਸਟੇ ਨਹੀਂ ਲਾਈ। ਉਹਨੇ ਇਹ ਗੱਲ ਨਹੀਂ ਕਹੀ ਕਿ ਜਿਹੜੀ ਮੇਰੀ ਸੁਣਵਾਈ ਜਿਹੜੀ ਚੱਲ ਰਹੀ ਹੈ ਅਦਾਲਤ ਦੀ ਉਹ ਸੁਣਨ ਤੱਕ ਇਹਦੇ ਉੱਤੇ ਸਟੇ ਜਿਹੜੀ ਲਾ ਦਿੱਤੀ ਜਾਵੇ। ਕੋਈ ਸਟੇ ਨਹੀਂ ਲਾਈ, ਕੋਈ ਰੋਕ ਜਿਹੜੀ ਉਹ ਨਹੀਂ ਲਾਈ। ਜਿੰਨੇ ਅਦਾਲਤ ਸਰਕਾਰ ਨੂੰ ਤੇ ਸ਼ਿਕਾਇਤਕਰਤਾਵਾਂ ਨੂੰ 18 ਜੁਲਾਈ ਤੱਕ ਆਪਣਾ ਪੱਖ ਰੱਖਣ ਦੀ ਹਦਾਇਤ ਕਰਦਿਆਂ ਸਪਸ਼ਟ ਕੀਤਾ ਕਿ ਜੇ ਇਹਦੇ ਦੌਰਾਨ ਕਿਸੇ ਧਿਰ ਨੇ ਆਪਣਾ ਲਿਖਤੀ ਪੱਖ ਨਹੀਂ ਰੱਖਿਆ ਤਾਂ ਬਾਅਦ ਦੇ ਵਿੱਚ ਦਾਇਰ ਜਵਾਬ ਨੂੰ ਐਕਸੈਪਟ ਨਹੀਂ ਕੀਤਾ ਜਾਊਗਾ ਤੇ ਅਦਾਲਤ ਇਹ ਮੰਨ ਲੂਗੀ ਕਿ ਸੰਬੰਧਿਤ ਧਿਰ ਦੀ ਜਿਹੜੀ ਜਵਾਬ ਦੇਣ ਦੇ ਵਿੱਚ ਕੋਈ ਇੰਟਰਸਟ ਜਿਹੜਾ ਉਹ ਨਹੀਂ ਗਾ। CBI ਨੇ ਇੱਕ ਨਵੀਂ ਐਪਲੀਕੇਸ਼ਨ ਜਿਹੜੀ ਸੀ ਇਹਦੇ ਵਿੱਚ ਲਾਈ, ਇਹ ਗੱਲ ਕਹੀ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਦੀ ਰਿਵਿਊ ਪਟੀਸ਼ਨ ਪੈਂਡਿੰਗ ਪਈ ਆ, ਇਸ ਕਰਕੇ ਉਦੋਂ ਤੱਕ ਇਹਦੇ ਤੇ ਸਟੇ ਲਾ ਦਿੱਤੀ ਜਾਵੇ ਜਦੋਂ ਤੱਕ ਸੁਪਰੀਮ ਕੋਰਟ ਇਸ ਮਾਮਲੇ ਨੂੰ ਨਹੀਂ ਸੁਣ ਲੈਂਦੀ। ਸੁਪਰੀਮ ਕੋਰਟ ਕਦੋਂ ਸੁਣੂਗੀ ਕੁਛ ਨਹੀਂ ਜਿਹੜਾ ਦੀ ਉਹ ਪਤਾ, ਪਰ ਜਿਹੜਾ ਦੀ ਇਹਦੇ ਉੱਤੇ ਸਟੇ ਨਹੀਂ ਲੱਗੀ। ਹੁਣ ਵੇਖਣਾ ਇਹ ਹੋਊਗਾ ਕਿ ਕਿੰਨਾ ਕੁ ਲਿਖਤੀ ਰੂਪ ਦੇ ਵਿੱਚ ਜਿਹੜਾ 18 ਤੱਕ ਲੱਗਦਾ, 20 ਤਰੀਕ ਅਗਲੀ ਜਿਹੜੀ ਹੈ ਜੀ ਉਹ ਰੱਖੀ ਗਈ ਆ, 20 ਨੂੰ ਫੈਸਲਾ ਜਿਹੜਾ ਜੀ ਉਹ ਦੇਊਗੀ। ਉਮੀਦ ਹੈ ਇਸ ਗੱਲ ਦੀ ਚਾਹੀਦੀ ਹੈ ਕਿ ਇਹ ਫੈਸਲਾ CBI ਦੇ ਵਿਰੋਧ ਦੇ ਵਿੱਚ ਜਿਹੜਾ ਜੀ ਉਹ ਆ ਸਕਦਾ। ਉਹਦਾ ਕਾਰਨ ਜਿਹੜਾ ਜੀ ਇਹ ਹੈ ਕਿ ਹਾਈ ਕੋਰਟ ਨੇ ਪਹਿਲਾਂ ਅਜਿਹਾ ਫੈਸਲਾ ਕੀਤਾ ਹੋਇਆ ਕਿ ਇਹ ਜਾਂਚ ਜਿਹੜੀ ਆ ਪੰਜਾਬ ਪੁਲਿਸ ਕਰ ਸਕਦੀ ਹੈ, ਕਿਉਂਕਿ ਵਿਧਾਨ ਸਭਾ ਦੇ ਵਿੱਚ ਯੂਨੈਨਿਮਸਲੀ ਸਰਕਾਰ ਨੇ, ਵਿਰੋਧੀ ਧਿਰਾਂ ਨੇ ਇਹ ਮਤਾ ਪਾਸ ਕੀਤਾ ਸੀ, ਉਹਦੀ ਵੀ ਇੱਕ ਵੱਡੀ ਅਹਿਮੀਅਤ ਹੈ ਜੀ। ਤੇ ਅੱਗੇ ਗੱਲ ਕਰਦੇ ਹਾਂ ਫਰੀਦਕੋਟ ਦੇ ਵਿੱਚ ਜਿਹੜੀ ਉਹ ਰਿਆਸਤ ਆ ਉਸ ਦੇ ਉੱਤੇ ਰਾਜ ਮਹਲ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਐਕਚੁਅਲੀ ਇਹ ਜਿਹੜਾ ਲੜਾਈ ਝਗੜਾ ਚੱਲ ਰਿਹਾ ਜੀ ਪਰਿਵਾਰ ਦੇ ਵਿਚਾਲੇ, ਉਹ ਕਿਤੇ ਨਾ ਕਿਤੇ ਹੁਣ ਗੰਭੀਰ ਰੂਪ ਵੀ ਧਾਰਨ ਜਿਹੜਾ ਜੀ ਉਹ ਕਰਦਾ ਜਾ ਰਿਹਾ। ਫਰੀਦਕੋਟ ਰਿਆਸਤ ਦਾ ਆਖਰੀ ਮਹਾਰਾਜਾ ਹਰਿੰਦਰ ਸਿੰਘ ਬਰਾੜ ਉਹਦੀ ਵਸੀਅਤ ਟੁੱਟਣ ਤੋਂ ਬਾਅਦ ਕੁਝ ਲੋਕਾਂ ਨੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਿਆਸਤ ਦੇ ਰਾਜ ਮਹਿਲ ਤੇ ਕਿਲ੍ਹਾ ਮੁਬਾਰਕ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਰਾਜ ਮਹਿਲ ਤੇ ਕਿਲ੍ਹਾ ਮੁਬਾਰਕ ਤੋਂ ਕੁਝ ਵਿਅਕਤੀਆਂ ਨੂੰ ਹਿਰਾਸਤ ਦੇ ਵਿੱਚ ਲਿਆ ਜਿਨ੍ਹਾਂ ਨੇ ਕਥਿਤ ਤੌਰ ਦੇ ਉੱਤੇ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ। 1 ਜੂਨ 2020 ਨੂੰ ਫਰੀਦਕੋਟ ਦੇ ਰਾਜਾ ਹਰਿੰਦਰ ਸਿੰਘ ਬਰਾੜ ਦੀ ਵਸੀਅਤ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਗੈਰ ਕਾਨੂੰਨੀ ਕਰਾਰ ਦੇ ਦਿੱਤੀ ਸੀ ਔਰ ਰਿਆਸਤ ਦੀ ਹਜ਼ਾਰਾਂ ਕਰੋੜ ਦੀ ਜਾਇਦਾਦ ਦਾ ਮਾਲਕ ਹਰਿੰਦਰ ਸਿੰਘ ਬਰਾੜ ਦੇ ਪਰਿਵਾਰਕ ਮੈਂਬਰਾਂ ਦੇ ਵਿਚਾਲੇ ਜਿਹੜੀ ਜੀ ਉਹ ਵੰਡਣ ਦੀ ਗੱਲ ਉਹਨਾਂ ਨੂੰ ਮਾਲਕ ਬਣਾ ਦਿੱਤਾ। 25,000 ਕਰੋੜ ਰੁਪਏ ਦੀ ਜਾਇਦਾਦ ਆ। ਰਿਆਸਤ ਦੀ ਕੁੱਲ ਜਾਇਦਾਦ ਦੀ ਸਾਂਭ ਸੰਭਾਲ ਵਸੀਅਤ ਦੇ ਮੁਤਾਬਕ ਜਿਹੜੀ ਟੁੱਟੀ ਹੋਈ ਸੀ ਉਹਦੇ ਮੁਤਾਬਕ ਮਹਾਰਾਵਲ ਖੇਵਾ ਜੀ ਟਰੱਸਟ ਕਰ ਰਿਹਾ ਸੀਗਾ। ਟਰੱਸਟ ਦੇ ਜਿਹੜੇ ਕਾਰਜਕਾਰੀ ਅਧਿਕਾਰੀ ਆ ਉਹਨੇ ਕਿਹਾ ਕਿ ਅੰਮ੍ਰਿਤ ਕੌਰ ਨੇ ਰਾਜੇ ਦੀ ਵਸੀਅਤ ਨੂੰ ਚੁਣੌਤੀ ਦਿੱਤੀ ਤੇ ਕਾਨੂੰਨੀ ਕਾਰਵਾਈ ਲੜਨ ਦੇ ਅਧਿਕਾਰ ਉਹਨੇ ਤੀਜੀ ਧਿਰ ਨੂੰ ਸੌਂਪ ਦਿੱਤੇ ਔਰ ਉਸੇ ਤੀਜੀ ਧਿਰ ਨੇ ਰਾਜ ਮਹਿਲ ਤੇ ਕਿਲੇ ਦੇ ਉੱਤੇ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਹੈ। ਜਿਹੜੀ ਡਿਸਟ੍ਰਿਕਟ ਦੀ ਪੁਲਿਸ ਹੈ ਉਹ ਇਹ ਕਹਿੰਦੀ ਹੈ ਕਿ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਅਦਾਲਤ ਨੇ ਫਿਲਹਾਲ ਕਬਜ਼ੇ ਦੇ ਵਾਰੰਟ ਕਿਸੇ ਦੇ ਹੱਕ ਦੇ ਵਿੱਚ ਜਾਰੀ ਨਹੀਂ ਕੀਤੇ, ਇਸ ਕਰਕੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਕਿਸੇ ਵਿਅਕਤੀ ਨੂੰ ਕਬਜ਼ਾ ਲੈਣ ਦੀ ਇਜਾਜ਼ਤ ਜਿਹੜੀ ਆ ਉਹ ਨਹੀਂ ਦਿੱਤੀ। ਐਕਚੁਅਲੀ ਕੀ ਆ ਕਿ ਜਿਹੜਾ
ਭੂਮੀ ਮਾਫੀਆ ਹੈ ਨਾ ਜੀ, ਉਹ ਰਿਆਸਤ ਦੀ ਜਾਇਦਾਦ ਦੇ ਉੱਤੇ ਕਬਜ਼ੇ ਲਈ ਸਰਗਰਮ ਹੋ ਗਿਆ। ਔਰ ਜਿਹੜੇ ਵਿਅਕਤੀ ਕਬਜ਼ਾ ਕਰਨ ਆਏ ਸੀ ਉਹਨਾਂ ਦੇ ਵਿੱਚੋਂ ਲੋਕਲ ਇੱਥੇ ਭੂਮੀ ਮਾਫੀਏ ਦੇ ਨਾਲ ਸੰਬੰਧ ਜਿਹੜਾ ਜੀ ਉਹ ਰੱਖਦੇ ਨੇ, ਕਿਉਂਕਿ ਜਿੰਨੀ ਦੇਰ ਤੱਕ ਜਿਹੜਾ ਟਰਸਟ ਭੰਗ ਹੋਇਆ ਜੀ, ਉਹ ਟਰਸਟ ਕਰਦਾ ਰਿਹਾ, ਉਹਦਾ ਜਿੰਦਾ ਕੁੰਡਾ ਸੀ। ਹੁਣ ਜਿਨ੍ਹਾਂ ਨੇ ਇਹ ਕੇਸ ਜਿੱਤਿਆ ਉਹਨਾਂ ਦੇ ਪਰਿਵਾਰਕ ਮੈਂਬਰ ਜਾਂ ਦੂਜੇ ਤੀਜੇ ਉਹ ਇਹਨੂੰ ਕਿਵੇਂ ਸੰਭਾਲਣਗੇ, ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਹੈ। ਤੇ ਉਹਦੇ ਉੱਤੇ ਅੱਖ ਜਿਹੜੀ, ਕਿਉਂਕਿ ਪ੍ਰਾਈਮ ਪ੍ਰਾਪਰਟੀ ਹੈ ਜੀ, ਇਹ ਮਤਲਬ ਕਿ ਸੋਨਾ ਤੁਸੀਂ ਕਹਿ ਲਓ ਕਿ ਜਾਇਦਾਦ ਜਿਹੜੀ ਹੈ, ਔਰ ਛੋਟੀ ਮੋਟੀ ਨਹੀਂ, ਬਹੁਤ ਜ਼ਿਆਦਾ ਜ਼ਮੀਨ ਹੈ, ਔਰ ਬਿਨਾਂ ਸ਼ੱਕ ਉਹਦੇ ਉੱਤੇ ਭੂਮੀ ਮਾਫੀਆ ਜਿਹਦੇ ਵਿੱਚ ਬਿਨਾਂ ਕਿਸੇ ਸ਼ੱਕ ਦੇ ਵੱਡੀ ਧਿਰ ਜਿਹੜੀ ਵੀ ਉਹ ਹੁੰਦੀ ਹੈ ਰਾਜਨੀਤਿਕ ਧਿਰ, ਉਹ ਜਿਹੜੇ ਲੋਕ ਨੇ ਉਹ ਆਲੇ ਦੁਆਲੇ ਤੋਂ ਦੇਖ ਰਹੇ ਆ ਵੀ ਹੁਣ ਇਹਦੇ ਉੱਤੇ ਕਬਜ਼ਾ ਕਿਹੜੇ ਤਰੀਕੇ ਦੇ ਨਾਲ ਜਿਹੜਾ ਕੀਤਾ ਜਾਵੇ। ਇੱਕ ਵਾਰੀ ਕੋਸ਼ਿਸ਼ ਨਾਕਾਮ ਹੋਈ ਆ, ਤੁਸੀਂ ਦੇਖਣਾ ਇਹ ਕੋਸ਼ਿਸ਼ਾਂ ਦੁਬਾਰਾ ਫੇਰ ਹੋਣਗੀਆਂ। ਬਿਲਕੁਲ ਜੀ, ਫਰੀ ਦੇ ਵਿੱਚ ਜਿਹੜਾ ਕਬਜ਼ਾ ਕਰਨਾ ਹੈ, ਫਰੀ ਦੇ ਵਿੱਚ ਮੁੱਲ ਲੈਣਾ ਕਿਸੇ ਚੀਜ਼ ਨੂੰ ਜ਼ਰੂਰ ਕਰਨਗੇ। ਅੱਗੇ ਗੱਲ ਕਰਦੇ ਹਾਂ ਜੀ ਪੰਜਾਬ ਦੇ ਨੌਜਵਾਨਾਂ ਦੀ। ਸੜਕਾਂ ਦੇ ਉੱਤੇ ਲੰਮੇ ਪੈ ਗਏ, ਸੜਕਾਂ ਘੇਰੀਆਂ ਕਿਸੇ ਹੱਕ ਲਈ ਨਹੀਂ, ਨਸ਼ੇ ਦੀਆਂ ਗੋਲੀਆਂ ਨਾ ਮਿਲਣ ਕਰਕੇ। ਦੇਖੋ ਇਹ ਜਿਹੜਾ ਜੀ ਪੰਜਾਬ ਦੀ ਬਦਕਿਸਮਤੀ ਆ, ਓਵਰਡੋਜ਼ ਦੇ ਨਾਲ ਡੈਥ ਜਿਹੜੀਆਂ ਉਹ ਹੋ ਰਹੀ। ਲਹਿਰਾ ਗਾਗਾ ਦੇ ਨੇੜੇ ਪਿੰਡ ਰਾਮਗੜ੍ਹ ਸੰਧੂਆਂ ਉੱਤੇ ਇੱਕ ਬੰਦੇ ਨੇ ਨਸ਼ੇੜੀ ਸੀਗਾ, ਪੈਸੇ ਦੀ ਖਾਤਰ ਆਪਣੇ ਪਿਓ ਦਾ ਕਤਲ ਜਿਹੜਾ ਜੀ ਉਹ ਕਰਤਾ ਔਰ ਪੈਸੇ ਖੋਹ ਕੇ ਭੱਜ ਗਿਆ। ਇਹ ਰੋਜ਼ ਦੀਆਂ ਕਹਾਣੀਆਂ ਪੰਜਾਬ ਦੀਆਂ ਬਦਕਿਸਮਤੀ ਦੇ ਨਾਲ ਸਾਹਮਣੇ ਜਿਹੜੀਆਂ ਜੀ ਆਉਂਦੀਆਂ ਨੇ ਕਿ ਪੰਜਾਬ ਕੀ ਬਣਾ ਦਿੱਤਾ ਜਿਹੜਾ ਜੀ ਉਹ ਗਿਆ। ਜਿਹੜੇ ਪਿਛਲੇ ਦਿਨਾਂ ਤੋਂ ਆਰਡੀਨੈਂਸ ਜਦੋਂ ਆਏ ਜੀ, ਤੇ ਉਹਦੇ ਵਿੱਚ ਜੇ ਤੁਸੀਂ ਵਿਰੋਧ ਦੇ ਵਿੱਚ ਦੇਖੋ ਤਾਂ ਜਿਹੜੀਆਂ ਕਿਸਾਨ ਯੂਨੀਅਨਾਂ ਖੜੀਆਂ ਨੇ, ਕਿਸਾਨ ਜਥੇਬੰਦੀਆਂ ਖੜੀਆਂ ਨੇ, ਉਹਨਾਂ ਦੇ ਵਿੱਚ ਤੁਸੀਂ ਨੌਜਵਾਨ ਨਹੀਂ ਕੋਈ ਐਜੀਟੇਸ਼ਨ ਜਿਹੜੀ ਦੀ ਉਹ ਕਰਦਾ। ਉਹ ਟਾਈਮ ਗਿਆ ਜਦੋਂ ਨੌਜਵਾਨ ਜਿਹੜੇ ਦੀ ਪੰਜਾਬ ਦੇ ਐਜੀਟੇਸ਼ਨਾਂ ਦੇ ਵਿੱਚ ਹਿੱਸਾ ਲੈਂਦੇ ਸੀ। ਹੁਣ ਅੱਜ ਕੱਲ੍ਹ ਇਹ ਗਾਇਕਾਂ ਦੀ ਟਰੋਲ ਆਰਮੀ ਦਾ ਪਾਰਟ ਨੇ। ਕੋਈ ਤਾਂ ਜਿਹੜਾ ਦੀ ਉਹ ਕਹਿੰਦਾ ਵੀ ਤੁਸੀਂ ਸਿੱਧੂ ਮੂਸੇਵਾਲੇ ਦੇ ਬਾਰੇ ਕੋਈ ਲਫ਼ਜ਼ ਬੋਲ ਕੇ ਦਿਖਾਓ, ਕੋਈ ਕਹਿੰਦਾ ਜੀ ਤੁਸੀਂ ਬੱਬੂ ਮਾਨ ਦੇ ਬਾਰੇ ਜਿਹੜਾ ਜੀ ਉਹ ਲਫ਼ਜ਼ ਬੋਲ ਕੇ ਦਿਖਾਓ। ਉਹਨਾਂ ਦੀ ਟਰੋਲ ਆਰਮੀ ਦਾ ਪਾਰਟ ਬਣਿਆ ਹੋਇਆ ਪਿਆ ਜੀ ਜਿਹੜਾ ਇਹ ਨੌਜਵਾਨ ਆ ਜੀ। ਉਹ ਹੈ ਕਿਹੜੇ ਨੇ? ਇਹੋ ਜਿਹੇ ਨੇ। ਪੰਜਾਬ ਦੇ ਵਿੱਚ ਜਿਹੜਾ ਮੋਗਾ ਡਿਸਟ੍ਰਿਕਟ ਆ ਜੀ, ਉਹਦੇ ਕੋਟ ਈਸਟ ਖਾਂ ਪੈਂਦਾ ਕਸਬਾ, ਉੱਥੇ ਸੜਕ ਰੋਕੀ, ਸੜਕ ਦੇ ਉੱਤੇ ਲੰਮੇ ਪੈ ਗਏ ਨੌਜਵਾਨ, ਸੈਂਕੜਿਆਂ ਦੀ ਗਿਣਤੀ ਦੇ ਵਿੱਚ ਸੀਗੇ ਜੀ। ਕਾਰਨ ਕੀ ਹੈ? ਉਹ ਕੋਈ ਆਪਣੇ ਹੱਕ ਜਿਹੜੇ ਪੰਜਾਬ ਦੇ ਵਾਸਤੇ ਨਹੀਂ ਮੰਗ ਰਹੇ, ਆਪਣੇ ਹੱਕਾਂ ਦੇ ਵਾਸਤੇ ਨਹੀਂ ਲੜ ਰਹੇ, ਪੰਜਾਬ ਦੇ ਹੱਕਾਂ ਦੇ ਵਾਸਤੇ ਨਹੀਂ ਲੜ ਰਹੇ। ਉਹ ਕਹਿੰਦੇ ਸਰਕਾਰੀ ਹਸਪੀਟਲ ਦੇ ਵਿੱਚੋਂ ਜਿਹੜੀਆਂ ਗੋਲੀਆਂ ਦਿੱਤੀਆਂ ਜਾਂਦੀਆਂ ਇਹਨਾਂ ਨੂੰ ਕਹਿਣ ਨੂੰ ਉਹ ਨਸ਼ਾ ਛਡਾਉਣ ਲਈ ਨੇ, ਉਹ ਨਸ਼ੇ ਦੀਆਂ ਗੋਲੀਆਂ। ਆਪਾਂ ਕਈ ਵਾਰੀ ਉਹਦੀ ਗੱਲ ਕੀਤੀ ਆ ਕਿ ਉਧਰੋਂ ਲਾ ਕੇ ਉਧਰ ਦੂਜੇ ਪਾਸੇ ਆ ਉਹ ਹੋ ਰਹੀ। ਜਿਹੜੇ ਇਹ ਸੜਕਾਂ ਤੇ ਲਿਟੇ ਸੀ ਉਹ ਕਹਿੰਦੇ ਆਪਣੀ ਗੋਲੀ ਲੈਣ ਲਈ ਸਵੇਰ ਤੋਂ ਲਾਈਨਾਂ ਦੇ ਵਿੱਚ ਲੱਗ ਜਾਂਦੇ ਆ ਤੇ ਮੁੜ ਕੇ ਉਹਨਾਂ ਨੂੰ ਨਿਰਾਸ਼ ਹੋ ਕੇ ਜਿਹੜਾ ਜੀ ਉਹ ਮੁੜਨਾ ਪੈਂਦਾ, ਕਿਉਂਕਿ ਨਸ਼ੇ ਦੀ ਪੂਰਤੀ ਕਰਨ ਵਾਲੀ ਗੋਲੀ ਹਾਸਲ ਕਰਨਾ ਉਹ ਕਹਿੰਦੇ ਸਾਡੇ ਲਈ ਜੰਗ ਜਿੱਤਣ ਦੇ ਬਰਾਬਰ ਹੈ। ਔਰ ਉਹ ਵੀ ਕਹਿੰਦੇ ਆ ਕਿ ਜਿਹੜੀ ਜੇ ਸਾਨੂੰ ਨਹੀਂ ਮਿਲਦਾ ਸਾਨੂੰ ਫਿਰ ਚਿੱਟੇ ਵੱਲ ਨੂੰ ਜਾਣਾ ਪੈਣਾ। ਇਹ ਵੀ ਧਮਕੀ ਹੈ ਕਿ ਜੇ ਸਾਨੂੰ ਇਹ ਗੋਲੀ ਨਹੀਂ ਮਿਲਦੀ ਤੇ ਸਾਨੂੰ ਫਿਰ ਮੁੜ ਕੇ ਚਿੱਟੇ ਵੱਲ ਨੂੰ ਜਿਹੜਾ ਜੀ ਉਹ ਜਾਣਾ ਪੈਣਾ। ਉਹ ਇਹ ਕਹਿੰਦੇ ਆ ਕਿ ਜਿਹੜੇ ਅਮੀਰ ਨੇ ਉਹਨਾਂ ਨੂੰ ਤਾਂ ਘਰਾਂ 'ਚ ਡਿਲੀਵਰੀ ਹੋ ਜਾਂਦੀ ਹੈ ਗੋਲੀ ਦੀ, ਸਾਨੂੰ ਇੱਥੇ ਲਾਈਨਾਂ ਦੇ ਵਿੱਚ ਲੱਗ ਕੇ ਵੀ ਜਿਹੜੀ ਆ ਉਹ ਗੋਲੀ ਨਹੀਂ ਮਿਲ ਰਹੀ। ਪੰਜਾਬ ਦੇ ਵਿੱਚ ਇਹ ਗੋਲੀ ਲੈਣ ਵਾਲੇ 5 ਲੱਖ ਤੋਂ ਵੱਧ ਨੌਜਵਾਨ ਰਜਿਸਟਰਡ ਨੇ। ਔਰ ਸਰਕਾਰ ਨੇ ਲੋਕਡਾਊਨ ਦੇ ਦੌਰਾਨ ਪਹਿਲਾਂ 15 ਦਿਨਾਂ ਦੀਆਂ ਗੋਲੀਆਂ ਜਿਹੜੀਆਂ ਉਹ ਇਕੱਠੀਆਂ ਦੇਣੀਆਂ ਸ਼ੁਰੂ ਕਰਤੀਆਂ ਸੀ, ਪਰ ਇਹ ਵੀ ਫਿਰ ਓਵਰਡੋਜ਼ ਨਾਲ ਮਰ ਜਾਂਦੇ, ਜ਼ਿਆਦੀਆਂ ਖਾਣੀਆਂ ਸ਼ੁਰੂ ਕਰ ਦਿੰਦੇ। ਸਰਕਾਰ ਕੀ ਕਰਦੀ ਹੈ ਜੀ, ਲਾਈਨ 'ਚ ਲਵਾ ਕੇ ਫਿਰ ਕੱਲੇ ਦੇ ਮੂੰਹ ਦੇ ਵਿੱਚ ਗੋਲੀ ਉਹ ਪਾਉਂਦੇ ਆ, ਜ਼ੁਬਾਨ ਦੇ ਥੱਲੇ ਕਿਉਂਕਿ ਰੱਖਦੇ ਆ। ਇਹ ਉਹੀ ਨੇ ਜੀ ਜਿਹੜੇ ਭੱਜ ਕੇ ਮੂੰਹ 'ਚ ਗੋਲੀ ਪਵਾ ਕੇ ਫਿਰ ਬਾਹਰ ਆ ਜਾਂਦੇ ਆ, ਬਾਹਰ ਆ ਕੇ ਮੂੰਹ 'ਚੋਂ ਕੱਢ ਲੈਂਦੇ ਆ, ਉਹਨੂੰ ਫਿਰ ਪਾਣੀ 'ਚ ਘੋਲ ਕੇ ਇੰਜੈਕਟ ਕਰਦੇ ਆ ਆਪਣੀਆਂ ਨਾੜਾਂ ਦੇ ਵਿੱਚ। ਇਹ ਹਾਲਾਤ ਪੰਜਾਬ ਦੇ ਜਿਹੜੇ ਜੀ ਉਹ ਬਣੇ ਹੋਏ ਆ। ਸੜਕ ਰੋਕੀ ਰੱਖੀ ਕਈ ਘੰਟੇ, ਪੁਲਿਸ ਨੇ ਆ ਕੇ ਜਿਹੜੀ ਉਹ ਸੜਕ ਖੁਲਵਾਈ, ਸੜਕ ਦੇ ਉੱਤੇ ਲੰਮੇ ਪਏ ਹੋਏ ਆ ਤੇ ਸਾਡੀਆਂ ਜਿਹੜੀਆਂ ਗੋਲੀਆਂ ਦੀ ਸਪਲਾਈ ਆ ਉਹ ਪ੍ਰੋਪਰ ਕੋਈ ਤਰੱਕੀ ਕਰੂਗਾ ਪੰਜਾਬ, ਹਜੇ ਹੋਰ ਤਰੱਕੀ ਕਰੂਗਾ। ਅੱਗੇ ਗੱਲ ਕਰਦੇ ਹਾਂ ਅੰਮ੍ਰਿਤਸਰ ਦੇ ਵਿੱਚ ਬਿਜਲੀ ਵਾਲਿਆਂ ਤੇ ਪੁਲਿਸ ਵਾਲਿਆਂ ਦੇ ਵਿੱਚ ਬੜਾ ਮੁਕਾਬਲਾ ਹੀ ਚੱਲ ਰਿਹਾ। ਦੇਖੋ ਇਹ ਤੁਸੀਂ ਦੇਖੋ ਇੱਕ ਦੂਜੇ ਦੇ ਭੇਦ ਇਹ ਸਾਰੇ ਜਾਣਦੇ ਆ, ਮਹਿਕਮੇ ਕਰਦੇ ਕੁਛ, ਕਿਉਂਕਿ ਚੋਰ ਚੋਰ ਮਸੇਰੇ ਭਾਈ ਇੱਕ ਪੁਰਾਣੀ ਕਹਾਵਤ ਹੈ ਨਾ, ਉਹ ਇੱਥੇ ਇਹਨਾਂ ਦੇ ਢੁੱਕਦੀ। ਪੁਲਿਸ ਵਾਲਿਆਂ ਨੂੰ ਟਾਰਗੇਟ ਦਿੱਤੇ ਆ ਸਰਕਾਰ ਨੇ ਅੱਜ ਕੱਲ੍ਹ ਵੀ, ਲਿਆਓ ਇੰਨੇ ਚਲਾਨ ਜਿਹੜੇ ਉਹ ਕੱਟ ਕੇ। 500 ਰੁਪਈਆ ਕੰਮ ਸੌਖਾ ਹੋ ਗਿਆ ਸਰਕਾਰ ਦਾ, ਕਰੋੜਾਂ ਰੁਪਏ ਚਲਾਨ ਕੱਟਿਆ ਜਾ ਰਿਹਾ ਮਾਸਕ ਦਾ। ਇਹਦੇ ਚਲਾਨ ਦੇ ਨਿੱਕ ਵਿਰੋਧ ਦੇ ਵਿੱਚ ਨਹੀਂ ਜੀ ਹੋਣਾ ਚਾਹੀਦਾ, ਲੋਕਾਂ ਨੂੰ ਮਾਸਕ ਪਾਉਣੇ ਚਾਹੀਦੇ। ਹੋਇਆ ਕੀ ਕਿ ਪੁਲਿਸ ਨੇ ਚਲਾਨ ਕੱਟਤਾ ਇੱਕ ਬਿਜਲੀ ਮਹਿਕਮੇ ਵਾਲੇ ਦਾ ਜੀ, ਲਾਈਨਮੈਨ ਦਾ। ਔਰ ਉਹਨੇ ਲਾਈਨਮੈਨ ਨੇ ਇਹ ਕਿਹਾ ਕਿ ਉਹ ਬਿਜਲੀ ਬੋਰਡ ਦੇ ਵਿੱਚ ਕੰਮ ਕਰਦਾ, ਇੱਥੇ ਉਹ ਬਿਜਲੀ ਠੀਕ ਕਰ ਰਹੇ ਆ।
ਇਸ ਕਰਕੇ ਉਹਦਾ ਚਲਾਨ ਨਾ ਕੱਟਿਆ। ਸਵਾਲ ਸੀਗਾ ਕਿ ਬਿਜਲੀ ਠੀਕ ਕਰਨ ਦੇ ਵਾਸਤੇ ਕੀ ਮਾਸਕ ਲਾਉਣਾ ਜ਼ਰੂਰੀ ਸੀ? ਉਹ ਮਾਸਕ ਪਾ ਕੇ ਵੀ ਕੀਤਾ ਜਾ ਸਕਦਾ ਸੀ। ਉਹ ਪੁਲਿਸ ਵਾਲੇ ਨੇ ਚਲਾਨ ਜਿਹੜਾ ਜੀ ਉਹ ਕੱਟ ਦਿੱਤਾ। ਚਲਾਨ ਤਾਂ ਕੱਟਤਾ ਤੇ ਉਹਨੂੰ ਮਹਿੰਗਾ ਪੈ ਗਿਆ। ਮਹਿੰਗਾ ਏਦਾਂ ਪੈ ਗਿਆ, ਅਗਲੇ ਦਿਨ ਕੀ ਕੀਤਾ, ਇਹ ਜਿਹੜਾ ਬਿਜਲੀ ਵਾਲਾ ਸੀਗਾ ਉਹਨੇ SDO ਨੂੰ ਨਾਲ ਲਿਆ, ਥਾਣੇ ਦੇ ਵਿੱਚ ਲੱਗੀ ਹੋਈ ਜਿਹੜੀ ਕੁੰਡੀ ਸੀ ਉਹ ਫੜ ਲਈ, ਔਰ ਕੁੰਡੀ ਦੇ ਨਾਲ AC ਚੱਲ ਰਹੇ ਸੀ। ਬਾਕੀ ਜਿਹੜਾ ਜੀ ਕੰਪਿਊਟਰ ਉਹਨਾਂ ਦਾ ਚੱਲ ਰਿਹਾ ਸੀਗਾ, ਹੀਟਰ ਲਾਇਆ ਹੋਇਆ ਸੀਗਾ ਜੀ ਰੋਟੀ ਬਣਾਉਣ ਦੇ ਵਾਸਤੇ ਤੇ ਚਾਹ ਬਣਾਉਣ ਦੇ ਵਾਸਤੇ ਥਾਣੇ ਦੇ ਵਿੱਚ। ਉਹ ਸਾਰਾ ਕੁਝ ਫੜ ਲਿਆ, ਤਾਰ ਫੜ ਲਈ ਜਿਹੜੀ ਕੁੰਡੀ ਔਰ 1,45,000 ਰੁਪਇਆ ਜੁਰਮਾਨਾ ਜਿਹੜਾ ਸੀਗਾ ਜੀ ਥਾਣੇਦਾਰ ਨੂੰ ਕਰਤਾ। ਇਹ ਕੋਟ ਖਾਲਸਾ ਦਾ ਏਰੀਆ ਪੈਂਦਾ ਜਿੱਥੇ ਥਾਣੇ ਨੇ ਕੁੰਡੀ ਲਾਈ। ਥਾਣੇ ਇੱਕ ਨੇ ਕੁੰਡੀ ਥੋੜੀ ਲਾਈ, ਮੈਕਸੀਮਮ ਥਾਣਿਆਂ ਨੇ ਕੁੰਡੀ ਜਿਹੜੀ ਆ ਜੀ ਉਹ ਲਾਈ ਹੋਈ। ਹੁਣ ਬਿਜਲੀ ਵਾਲੇ ਇਹ ਦੱਸਣਾ ਚਾਹੁੰਦੇ ਆ ਸ਼ਾਇਦ ਵੀ ਸਾਡਾ ਚਲਾਨ ਕਰਕੇ ਜਿਹੜਾ ਜੀ ਉਹ ਦੇਖੋ, ਤੇ ਜੇ ਅੱਗੋਂ ਹੁਣ ਕਿਸੇ ਦਾ ਚਲਾਨ ਹੋਣ ਲੱਗੂ ਤੇ ਕੋਈ ਵੀ ਬੰਦਾ ਜਿਹੜਾ ਜੀ ਉਹ ਮੇਰਾ ਖਿਆਲ ਵੱਡਾ ਥ੍ਰੈਟ ਜਿਹੜਾ ਇਹ ਦੇ ਸਕਦਾ, ਭਾਈ ਮੈਂ ਫਿਰ ਬਿਜਲੀ ਮਹਿਕਮੇ 'ਚ ਕੰਮ ਕਰਦਾ, ਦੇਖ ਲਾ ਕੁੰਡੀ ਤਾਂ ਨਹੀਂ ਜਿਹੜਾ ਜੀ ਉਹ ਲਹਾਉਣੀ। ਇਸ ਕਰਕੇ ਜਿਹੜਾ ਜੀ ਇੱਕ ਦੂਜੇ ਦੇ ਸਾਰੇ ਇਹ ਭੇਤੀ ਨੇ, ਕੌਣ ਕੌਣ ਕਿਵੇਂ ਕਿਵੇਂ ਹੇਰਾਫੇਰੀ ਜਿਹੜੀ ਜੀ ਕਰਦਾ। ਹਾਂ, ਬੋਲਦੇ ਨਹੀਂ, ਇਸ ਕਰਕੇ ਨਹੀਂ ਬੋਲਦੇ ਵੀ ਅਸੀਂ ਵੀ ਖਾਂਦੇ ਤੁਸੀਂ ਵੀ ਖਾਓ। ਉਹ ਵੀ ਪੋਲੀਟੀਸ਼ੀਅਨ ਬਣ ਗਏ ਵਾ ਨਾ, ਫਿਰ ਕਿਹੜੇ ਵੇਲੇ ਕਿਹਨੂੰ ਫੜਨਾ ਆ। ਅਤੇ ਅੱਗੇ ਆਪਾਂ ਦੂਬੇ ਦੀ, ਵਿਕਾਸ ਦੂਬੇ ਦੀ ਜੇ ਗੱਲ ਕਰੀਏ, ਬੜੇ ਨਾਟਕੀ ਢੰਗ ਦੇ ਨਾਲ ਉਸ ਨੂੰ ਮਾਰ ਦਿੱਤਾ ਗਿਆ। C ਗ੍ਰੇਡ ਦੀ ਫਿਲਮ ਵਾਂਗ ਉਹਦੀ ਸਕ੍ਰਿਪਟ ਚੱਲਦੀ ਰਹੀ। ਬਿਲਕੁਲ ਜੀ, C ਗ੍ਰੇਡ ਦੀਆਂ ਫਿਲਮਾਂ ਤਾਂ ਕਰਕੇ ਕਹਿੰਦੇ ਨੇ ਕਿ ਵੀ ਉਹ ਨਾ ਉਹਨਾਂ ਨੂੰ ਪਤਾ ਹੁੰਦਾ ਵੀ ਕਿਹੜੀ ਕਦੋਂ ਜਿਹੜੀ ਉਹ ਹੋਈ ਹੈ, ਫਿਰ ਵੀ ਉਹ ਫਿਲਮਾਂ ਚੱਲ ਪਈ। ਜਦੋਂ ਕਿ ਗੁੱਟ ਪੈਣ ਲੱਗਦੀ ਤੇ ਉਹ ਜਿਹੜੇ ਵੇਖਣ ਵਾਲੇ ਫਿਲਮ ਨਾ ਉਹ ਫਿਰ ਚੀਕਾਂ ਮਾਰਨ ਲੱਗ ਜਾਂਦੇ, ਕਿਉਂਕਿ ਉਹਨਾਂ ਨੂੰ ਪਤਾ ਲੱਗਦਾ ਹੁਣ ਇੱਥੇ ਹੀਰੋ ਦੀ ਐਂਟਰੀ ਜਿਹੜੀ ਆ ਉਹ ਏਦਾਂ ਉਹ ਇਹਨਾਂ ਨੂੰ ਕੁੱਟੂਗਾ ਲੱਤਾਂ ਦੇ ਨਾਲ ਜਾਂ ਮੁੱਕਿਆਂ ਦੇ ਨਾਲ। ਇਹ ਵੀ ਉਸ ਤਰੀਕੇ ਦੇ ਨਾਲ ਚੱਲਦਾ ਹੈ। ਇੱਕ ਐਸਾ ਜਿਹੜਾ ਜੀ ਤੁਸੀਂ ਕਹਿ ਲਓ ਕਿ ਇਹ ਸੀਨ ਜਿਹੜਾ ਜੀ ਉਹ ਲੋਕਾਂ ਨੂੰ ਜਿਹਨੂੰ ਪਹਿਲਾਂ ਹੀ ਪਤਾ ਲੱਗ ਗਿਆ ਇਸ ਮਾਮਲੇ ਦੇ ਵਿੱਚ। ਹੁਣ ਅਗਲਾ ਐਪੀਸੋਡ ਜਿਹੜਾ ਉਹ ਜਿਹਦੇ ਵਿੱਚ ਸਾਰੇ ਲੋਕ ਜਿਹੜਾ ਜੀ ਇਹ ਕਹਿ ਰਹੇ ਜਿੱਦਣ ਇਹ ਮਾਰ ਕੇ ਭੱਜਿਆ ਵੀ ਜਿੱਦਣ ਦੂਬੇ ਆ ਗਿਆ ਪੁਲਿਸ ਦੇ ਕਾਬੂ, ਇਹਨੂੰ ਪੁਲਿਸ ਨੇ, ਉੱਤਰ ਪ੍ਰਦੇਸ਼ ਦੀ ਪੁਲਿਸ ਨੇ ਮਾਰ ਦੇਣਾ। ਔਰ ਇਹ ਪਤਾ ਮੀਡੀਆ ਨੂੰ ਵੀ ਸੀਗਾ, ਕੱਲ ਵੀ ਗੱਲ ਸੀ। ਉਹਦੀਆਂ ਜਿਹੜੀਆਂ ਗੱਡੀਆਂ ਸੀ ਉਹ ਫਿਰ ਰੋਕੀਆਂ ਗਈਆਂ ਨਾਕੇ ਤੇ। 10 ਮਿੰਟ ਦਾ ਫਰਕ ਪਿਆ ਉੱਥੇ, ਮੀਡੀਆ ਨੇ ਰੌਲਾ ਰੌਲਾ ਪਾ ਕੇ ਆਪਣੀਆਂ ਗੱਡੀਆਂ ਭਜਾ ਲਈਆਂ, ਪਰ ਉਹਨਾਂ 10 ਮਿੰਟਾਂ ਦੇ ਦੌਰਾਨ ਉਸ ਘਟਨਾ ਨੂੰ ਅੰਜਾਮ ਦੇ ਦਿੱਤਾ ਗਿਆ ਜਿਹਦਾ ਸਭ ਤੋਂ ਲੋਕਾਂ ਨੂੰ ਸਭ ਨੂੰ ਜਿਹੜਾ ਜੀ ਔਰ ਕਿ ਇਹ ਕੁਛ ਹੋਣਾ। ਜਿਵੇਂ ਉਹ ਗੱਡੀ ਜਿਹੜੀ ਉਹ ਪਲਟਾਈ ਗਈ, ਉਹ ਵਿਅਕਤੀ ਜਿਹਦੀ ਪਛਾਣ ਇੱਕ ਆਡੀਓ ਜਿਹੜੀ ਉਹ ਵਾਇਰਲ ਹੋਈ ਸੀ, ਉਹਦੇ ਵਿੱਚ ਫਰੀਦਾਬਾਦ ਦੇ ਜਿਹੜੇ ਸੀਗੇ ਹੈਡ SSP ਉਹ ਇਹ ਕਹਿ ਰਹੇ ਸੀਗੇ ਵੀ ਏਦਾਂ ਦਾ ਬੰਦਾ ਹੋਟਲ ਦੇ ਵਿੱਚ ਦੇਖਿਆ ਗਿਆ, ਉਹਦੇ ਇੱਕ ਪੈਰ ਤੋਂ ਉਹ ਲੰਗੜਾ ਕੇ ਚੱਲਦਾ, ਕਿਉਂਕਿ ਇਹ ਉੱਥੇ ਜਿਹੜਾ ਪੰਡਿਤ ਜੀ ਦੇ ਨਾਮ ਨਾਲ ਮਸ਼ਹੂਰ ਉੱਤਰ ਪ੍ਰਦੇਸ਼, ਲੰਗੜੇ ਦੇ ਨਾਮ ਨਾਲ ਵੀ, ਕਿਉਂਕਿ ਉਹਦੇ ਇੱਕ ਪੈਰ ਦੇ ਵਿੱਚ ਸਰੀਆ ਪਿਆ ਹੈ। ਉਹ ਪੰਜਾਬੀ ਚ ਦੁੱਧਾ ਨਹੀਂ ਕਹਿੰਦੇ ਵੀ ਉਸ ਟਾਈਪ ਦਾ ਜਿਹੜਾ ਸੀਗਾ, ਮਤਲਬ ਕਿ ਤੇਜ਼ ਨਹੀਂ ਤੁਰ ਸਕਦਾ। ਪਰ ਪੁਲਿਸ ਦੀ ਕਹਾਣੀ ਕਹਿੰਦੀ ਆ ਕਿ ਉਹ ਪੁਲਿਸ ਵਾਲਿਆਂ ਨੂੰ ਸਾਰਿਆਂ ਨੂੰ ਜਿਹੜਾ ਉਹ ਛੱਡ ਕੇ ਭੱਜ ਗਿਆ। ਪੁਲਿਸ ਨੇ ਉਹਦਾ ਪਿੱਛਾ ਕੀਤਾ ਔਰ ਪੁਲਿਸ ਨੇ ਪਿੱਛਾ ਕਰਕੇ ਉਹਨੂੰ ਗੋਲੀਆਂ ਮਾਰੀਆਂ। ਜਦੋਂ ਕਿਸੇ ਦਾ ਪਿੱਛਾ ਕੀਤਾ ਜਾਂਦਾ ਤੇ ਉਹਦੇ ਗੋਲੀਆਂ ਪਿੱਛੋਂ ਮਾਰੋਗੇ ਨਾ, ਤੇ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਹੈ ਉਹ ਇਹ ਕਹਿੰਦੀ ਆ ਕਿ ਉਹਦੇ ਸੀਨੇ ਦੇ ਵਿੱਚ, ਛਾਤੀ ਦੇ ਵਿੱਚ 2 ਗੋਲੀਆਂ ਜਿਹੜੀਆਂ ਜੀ ਉਹ ਵੱਜੀਆਂ। ਮਤਲਬ ਕਿ ਇਹ ਕਹਾਣੀ ਦੇਖੋ ਜਿਹੜੀ ਉਹ ਬਣਾਈ ਜਾ ਰਹੀ ਹੈ ਕਿ ਉੱਥੇ ਡੰਗਰ ਆ ਗਿਆ ਅਵਾਰਾ ਗੱਡੀ ਦੇ ਮੂਹਰੇ ਔਰ ਉਹਦੇ ਕਰਕੇ ਗੱਡੀ ਜਿਹੜੀ ਸੀ ਉਹ ਪਲਟ ਗਈ। ਪਲਟੀ ਵੀ ਉਹ ਜਿਹਦੇ ਵਿੱਚ ਸੀ, ਉਹ ਗੱਡੀ ਦੇ ਮੂਹਰੇ ਇੱਕ ਗੱਡੀ ਚੱਲ ਰਹੀ ਸੀ, ਇੱਕ ਗੱਡੀ ਪਿੱਛੇ ਜਿਹੜੀ ਉਹ ਚੱਲ ਰਹੀ, ਪਲਟਦੀ ਵਿਚਾਲੇ ਵਾਲੀ, ਮੂਹਰੇ ਵਾਲੀ ਨਿਕਲ ਜਾਂਦੀ ਹੈ ਡੰਗਰ ਤੋਂ, ਪਿੱਛੇ ਵਾਲੀ ਵੀ ਤੇ ਜਿਹੜਾ ਜੀ ਉਹ ਪਲਟ ਜਾਂਦੀ ਵਿਚਾਲੇ ਵਾਲੀ। ਉਹਦੇ ਵਿੱਚੋਂ ਉਹ ਨਿਕਲ ਕੇ ਜਿਹੜਾ ਜੀ ਉਹ ਭੱਜਦਾ ਔਰ ਭੱਜੇ ਜਾਂਦੇ ਤੇ ਪਿੱਛਾ ਜਿਹੜਾ ਜੀ ਉਹ ਪੁਲਿਸ ਕਰਦੀ। ਇਹ ਇਸ ਕਰਕੇ ਕਿਹਾ ਜਾ ਰਿਹਾ ਵੀ ਜਿਵੇਂ ਕੋਈ ਸੀਰੀਜ਼ ਚੱਲਦੀ ਆ ਉਸ ਤਰੀਕੇ ਦੇ ਨਾਲ ਜਿਹੜਾ ਜੀ ਇਹ ਚਲਾਈ। ਪਰ ਹੈਰਾਨਗੀ ਵਾਲੀ ਗੱਲ ਇਹ ਆ, ਤੁਸੀਂ ਇਹ ਕਹਿ ਲਓ ਕਿ ਲੋਕਾਂ ਜਿਹੜੀ ਮਾਨਸਿਕਤਾ ਹੈ ਉਹ ਇੰਨੀ ਬਿਮਾਰ ਕਰ ਦਿੱਤੀ ਗਈ ਆ ਕਿ ਲੋਕ ਇਸ ਮੁਕਾਬਲੇ ਨੂੰ ਜਾਇਜ਼ ਠਹਿਰਾ ਰਹੇ ਆ, ਇਹਦਾ ਸਵਾਗਤ ਕਰ ਰਹੇ। ਪਰ ਉਦੋਂ ਵੀ ਹੈਰਾਨਗੀ ਵਾਲੀ ਗੱਲ ਇਹ ਆ ਕਿ ਝੂਠੇ ਪੁਲਿਸ ਮੁਕਾਬਲਿਆਂ ਦਾ ਸਭ ਤੋਂ ਵੱਧ ਦਰਦ ਹੰਡਾਉਣ ਵਾਲਾ ਪੰਜਾਬ, ਉੱਥੇ ਔਰ ਪੰਜਾਬੀ ਜਿਹੜੇ ਨੇ ਕੁਛ ਜਿਹੜੇ ਉਹ ਵੀ ਇਸ ਮੁਕਾਬਲੇ ਦਾ ਸਵਾਗਤ ਕਰ ਰਹੇ ਆ ਜੀ ਸੋਸ਼ਲ ਮੀਡੀਆ ਦੇ ਰਾਹੀਂ। ਇਹ ਸਭ ਤੋਂ ਵੱਡੀ ਹੈਰਾਨੀ ਵਾਲੀ ਗੱਲ ਹੈ। ਅਸੀਂ ਕੋਈ ਉਹ ਦੂਬੇ ਵਰਗੇ ਗੈਂਗਸਟਰ ਜਾਂ ਬਦਮਾਸ਼ ਦੇ ਹੱਕ ਦੇ ਵਿੱਚ ਨਹੀਂ, ਪਰ ਜੋ ਤਰੀਕਾ ਪੁਲਿਸ ਨੇ ਜਿਹੜਾ ਜੀ ਅਪਣਾਇਆ, ਜੋ ਬਦਮਾਸ਼ੀ ਪੁਲਿਸ ਜਿਹੜੀ ਵੀ ਕਰ ਰਹੀ ਹੈ, ਉਹਦੇ ਹੱਕ ਦੇ ਵਿੱਚ ਖੜੇ ਹੋਣਾ ਇਹ ਹੁੰਦਾ ਕਿ ਇਹੋ ਜਿਹੇ ਜੰਗਲ ਰਾਜ ਨੂੰ ਜਿਹੜੀ ਜੀ ਉਹ ਸ਼ਹਿ ਦੇਣੀ ਜਿਹਦੇ ਵਿੱਚ ਕਾਨੂੰਨ ਅਦਾਲਤਾਂ ਜਿਹੜੀਆਂ ਉਹ ਕੁਛ ਨਾ ਹੋਣ ਤੇ ਫੈਸਲੇ ਔਨ ਦੀ ਸਪੌਟ। ਬਿਲਕੁਲ ਸਰਾਸਰ ਗਲਤ ਕੀਤਾ ਇਹਨਾਂ ਨੇ, ਬੇਸ਼ੱਕ ਜਿਸ ਤਰ੍ਹਾਂ ਦਾ ਵੀ ਉਹ ਮਰਜ਼ੀ ਸੀਗਾ,
ਪਰ ਭੇਤ ਬੜੇ ਸੀ ਉਹਦੇ ਕੋਲ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ ਹਾਂ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।